ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 8 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਹੈਲਥ ਇੰਸ਼ੋਰੈਂਸਿਸ ਦਾ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਆ ਚੁੱਕਾ ਆ। ਇਸ ਸਾਲ ਇੰਸ਼ੋਰੈਂਸ ਨਾ ਕਰਵਾਉਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਹਰ ਪਰਿਵਾਰ ਦੇ ਵਿੱਚ ਹਰ ਇਨਸਾਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਜਿਹੜਾ ਆ ਉਹ ਕੀਤਾ ਜਾਵੇਗਾ। ਉਸ ਤੋਂ ਬਚਣ ਦੇ ਲਈ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਫਰੈਜ਼ਨੋ ਤੋਂ, ਅਮਰਜੀਤ ਸਿੰਘ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁਖਵਿੰਦਰ ਸਿੰਘ ਢਿੱਲੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਰਾਜਕਰਨਵੀਰ ਸਿੰਘ ਜੀ, ਅੱਜ ਦੀਆਂ ਖਬਰਾਂ ਵੱਲ ਲਈਏ। ਸਭ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਜਿਹੜੀ ਇਲੈਕਟ੍ਰਿਕ ਕੰਪਨੀ ਹੈਗੀ PG&E, ਉਹ ਕੱਲ੍ਹ ਸਵੇਰ ਤੋਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਆ ਕੁਛ ਸਮੇਂ ਦੇ ਲਈ ਜਿਹੜੀ ਆ ਇਲੈਕਟ੍ਰਿਕ ਜਿਹੜੀ ਬਿਜਲੀ ਹੈਗੀ ਆ ਉਹਨੂੰ ਬੰਦ ਕਰਨ ਜਾ ਰਹੀ ਹੈਗੀ ਆ, ਕਿਉਂਕਿ ਕਾਫੀ ਡਰਾਈ ਸੀਜ਼ਨ ਹੈਗਾ ਆ ਅਤੇ ਵਿੰਡਸ ਜਿਹੜੀਆਂ ਹਵਾਵਾਂ ਆ ਉਹ ਕਾਫੀ ਤੇਜ਼ ਚੱਲ ਰਹੀਆਂ ਹੈਗੀਆਂ। ਇਹਦੇ ਕਰਕੇ ਅੱਗਾਂ ਲੱਗਣ ਦਾ ਜਿਹੜਾ ਆ ਬਹੁਤ ਖਤਰਾ ਹੈਗਾ। ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ 2-3 ਸਾਲਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜਾ PG&E ਨੂੰ ਜਿਹੜੇ ਦੇਣੇ ਪਏ ਆ, ਉਹਨਾਂ ਨੂੰ ਫਾਈਨ ਵੀ ਹੋਇਆ ਹੈਗਾ, ਜਿਨ੍ਹਾਂ ਕਰਕੇ ਕਾਫੀ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੱਗਾਂ ਲੱਗ ਗਈਆਂ ਸੀਆਂ। ਸੋ ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਦੀਆਂ 58 ਕਾਉਂਟੀਆਂ ਦੇ ਵਿੱਚੋਂ 29 ਕਾਉਂਟੀਜ਼ ਦੇ ਵਿੱਚ 6 ਲੱਖ ਕਸਟਮਰਾਂ ਨੂੰ ਇਹ ਅਫੈਕਟ ਕਰ ਸਕਦੀ ਹੈਗੀ ਆ। ਬੇ ਏਰੀਏ ਦੇ ਵਿੱਚ ਵੀ 9 ਕਾਉਂਟੀਜ਼ ਉਹਨੇ ਦੱਸੀਆਂ ਹੈਗੀਆਂ। ਸੈਨ ਫਰਾਂਸਿਸਕੋ ਅਤੇ ਮਰੀਨ ਤੋਂ ਬਿਨਾਂ ਜਿਹੜੀਆਂ ਹੋਰ ਸਾਰੀਆਂ ਕਾਉਂਟੀਜ਼ ਆ, ਉਹਨਾਂ 'ਚ ਕੁਛ ਏਰੀਏ ਦੇ ਵਿੱਚ ਜਿਹੜੀ ਬਿਜਲੀ ਦਾ ਕੱਟ ਹੋ ਸਕਦਾ ਹੈਗਾ। ਓਕਲੈਂਡ, ਬਰਕਲੇ, ਹੇਵਰਡ, ਰਿਚਮੰਡ, ਐਲ ਸਰੀਟੋ, ਪਿਨੋਲ, ਕੈਲੀਸਟੋਗਾ, ਅਮੈਰੀਕਨ ਕੈਨੀਅਨ, ਸੈਨ ਮਟੇਓ ਅਤੇ ਹੋਰ ਜਿਹੜੀਆਂ ਕਮਿਊਨਿਟੀਆਂ ਹਾਈਵੇ 1 ਦੇ ਲਾਗੇ ਛਾਗੇ ਆ। ਕੁਛ ਪਾਰਟ ਸੈਨੋਜ਼ੇ ਦੇ ਵਿੱਚ ਵੀ, ਗਿਲਰਾਏ, ਬਲੇਹੋ, ਪੈਟਲੂਮਾ, ਇਹਨਾਂ ਏਰੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਕਸਟਮਰਸ ਆ, ਉਹਨਾਂ ਦੀ ਜਿਹੜੀ ਬਿਜਲੀ ਆ ਕੱਟ ਹੋ ਸਕਦੀ ਹੈਗੀ ਆ। ਸੋ 20 ਤੋਂ 30 ਮੀਲ ਦੇ ਹਿਸਾਬ ਨਾਲ ਕਹਿੰਦੇ ਜਿਹੜੀਆਂ ਵਿੰਡਸ ਜਿਹੜੀਆਂ ਹਵਾਵਾਂ ਚੱਲ ਰਹੀਆਂ ਹੈਗੀਆਂ ਅਤੇ ਕਈ ਏਰੀਏ 'ਚ 55 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਇਹ ਚੱਲਣਗੀਆਂ। ਇਸ ਕਰਕੇ ਜਿਹੜਾ ਖਤਰਾ ਹੈਗਾ। ਅਤੇ ਇਸ ਤੋਂ ਬਿਨਾਂ ਹੋਰ ਜਿਹੜੀਆਂ ਕਾਉਂਟੀਜ਼ ਜਿਨ੍ਹਾਂ ਦੇ ਵਿੱਚ ਜਿਹੜੀ ਬਿਜਲੀ ਜਾ ਸਕਦੀ ਹੈਗੀ ਆ, ਅਲਾਮੀਡਾ, ਐਲਪਾਈਨ, ਐਮਾਡੋਰ, ਬਿਊਟ, ਕੈਲਾਵਰਸ, ਕਲੂਸਾ, ਕੰਟਰਾ ਕੋਸਟਾ, ਐਲਡਰਾਡੋ, ਗਲੈਨ ਲੇਕ, ਮੈਰੀਪੋਸਾ, ਮੈਂਡੋਸੀਨੋ, ਨੈਪਾ, ਨੇਵਾਡਾ, ਪਲੇਸਰ, ਪਲੂਮਸ, ਸੈਨ ਮਾਈਕੀਨ, ਸੈਨ ਮਟੇਓ, ਸੈਂਤਾ ਕਲਾਰਾ, ਸੈਂਤਾ ਕਰੂਜ਼, ਸ਼ਾਸ਼ਤਾ, ਸਿਆਰਾ, ਸੋਲਾਨੋ, ਸੋਨੋਮਾ, ਸਟੈਨਿਸਲਸ, ਟੇਹਾਮਾ, ਟੋਲਮਨੇ, ਯੋਲੋ ਅਤੇ ਯੂਬਾ ਕਾਉਂਟੀਜ਼ ਦੇ ਵਿੱਚ ਜਿਹੜੀ ਬਿਜਲੀ ਆ ਉਹ ਜਾ ਸਕਦੀ। ਬਿਜਲੀ ਵਾਲੇ ਕਹਿੰਦੇ ਆ ਵੀ ਅਸੀਂ 24 ਤੋਂ 48 ਘੰਟੇ ਦੇ ਪਹਿਲਾਂ ਜਿਹੜਾ ਨੋਟਿਸ ਦੇਵਾਂਗੇ, ਪਰ ਜੇ ਉਹਨਾਂ ਨੂੰ ਲੱਗਾ ਵੀ ਜ਼ਿਆਦਾ ਜਿਹੜੇ ਅੱਗ ਦੇ ਚਾਂਸ ਆ, ਹਵਾ ਬਹੁਤ ਜ਼ਿਆਦਾ ਆ, ਅਤੇ ਉਹ ਇਮੀਡੀਏਟਲੀ ਵੀ ਜਿਹੜੀ ਆ ਇਹਨੂੰ ਸ਼ਟ ਡਾਊਨ ਕਰ ਸਕਦੇ ਹੈਗੇ ਆ। ਸੋ ਪੂਰਾ ਵੀਕ ਜਿਹੜਾ ਆ ਉਹਨਾਂ ਨੇ ਰੈੱਡ ਫਲੈਗ ਵਾਰਨਿੰਗ ਜਿਹੜੀ ਦਿੱਤੀ ਹੋਈ ਹੈਗੀ ਆ। ਸੋ ਕੁਛ ਕੁ ਜਿਹੜੀਆਂ ਚੀਜ਼ਾਂ ਹੈਗੀਆਂ, ਤੁਹਾਨੂੰ ਪ੍ਰਪੇਅਰ ਕਿਸ ਤਰ੍ਹਾਂ ਹੋਣਾ ਚਾਹੀਦਾ ਜੇ ਇਨ ਕੇਸ ਤੁਹਾਡੀ ਬਿਜਲੀ ਸ਼ਟ ਡਾਊਨ ਹੋ ਜਾਂਦੀ ਆ। ਦਿਨ ਨੂੰ ਤਾਂ ਠੀਕ ਆ, ਜੇ ਰਾਤ ਨੂੰ ਸ਼ਟ ਡਾਊਨ ਹੋ ਜਾਊ ਤੁਸੀਂ ਕੀ ਕਰੋਗੇ? ਕਹਿੰਦੇ ਫੋਨਸ ਵਗੈਰਾ ਤੁਹਾਡੇ ਜਿਹੜੇ ਪੂਰੇ ਚਾਰਜ ਅਪ ਹੋਣੇ ਚਾਹੀਦੇ ਹੈਗੇ ਆ। ਐਕਸਟਰਨਲ ਬੈਟਰੀਆਂ ਸਾਰੀਆਂ ਚਾਰਜ ਹੋਣੀਆਂ ਚਾਹੀਦੀਆਂ। ਕਈ ਲੋਕਾਂ ਨੂੰ ਇਹ ਵੀ ਆ ਵੀ ਸਾਡੇ ਸੋਲਰ ਲੱਗਾ ਆ, ਸਾਡੇ ਜਿਹੜੀ ਬਿਜਲੀ ਨਹੀਂ ਜਾਣੀ, ਪਰ ਜਿਨ੍ਹਾਂ ਦੇ ਸੋਲਰ ਲੱਗਾ ਆ ਉਹਨਾਂ ਦੇ ਵੀ ਕੱਟ ਆਫ ਹੋ ਸਕਦੀ, ਕਿਉਂਕਿ ਉਹਨਾਂ ਦਾ ਕਨੈਕਸ਼ਨ ਜਿਹੜਾ ਆ ਉਹ PG&E ਦੇ ਨਾਲ ਹੀ ਹੁੰਦਾ ਹੈਗਾ ਆ। ਐਮਰਜੈਂਸੀ ਕਿੱਟ ਤੁਹਾਡੇ ਘਰ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ, ਜਿਹਦੇ ਵਿੱਚ ਫਲੈਸ਼ ਲਾਈਟ, ਬੈਟਰੀ ਜਿਹੜੀ ਹੋਣੀ ਚਾਹੀਦੀ ਆ, ਹੋਰ ਇਲੂਮੀਨੇਸ਼ਨ ਡਿਵਾਈਸਿਸ, ਸਪੇਅਰ ਬੈਟਰੀਜ਼, ਫਸਟ ਏਡ ਕਿੱਟ, ਐਮਰਜੈਂਸੀ ਫੂਡ, ਵਾਟਰ ਅਤੇ ਕੈਸ਼। ਕਿਉਂਕਿ ਜੇ ਬਿਜਲੀ ਗਈ ਕਈ ਜਗ੍ਹਾ 'ਤੇ ਹੋ ਸਕਦਾ ਫਿਰ 4-5-7 ਘੰਟੇ ਵੀ ਚੱਲ ਗਏ ਤਾਂ ਤੁਹਾਡੀ ਫਰਿੱਜ ਦੇ ਵਿੱਚ ਜਿਹੜਾ ਸਮਾਨ ਆ ਉਹ ਵੀ ਖਰਾਬ ਹੋ ਸਕਦਾ। ਸੋ ਉਹਦੇ ਲਈ ਪ੍ਰੈਪਰੇਸ਼ਨ ਚਾਹੀਦੀ ਆ। ਗਰਾਜ ਡੋਰ ਜਿਹੜੇ ਆ ਬਹੁਤ ਸਾਰੇ ਸਾਨੂੰ ਪਤਾ ਹੀ ਆ ਵੀ ਆਪਾਂ ਰਿਮੋਟ ਦੇ ਨਾਲ ਖੋਲ੍ਹਦੇ ਹਾਂ,
ਮੈਨੂਅਲੀ ਖੋਲ੍ਹਣ ਦੇ ਲਈ ਵੀ ਤੁਹਾਡੇ ਕੋਲ ਕੁਛ ਨਾ ਕੁਛ ਚਾਹੀਦਾ ਹੈਗਾ। ਜੇ ਬਿਜਲੀ ਨਾ ਹੋਈ ਤਾਂ ਫਿਰ ਉਹ ਖੁੱਲ੍ਹਣਾ ਨਹੀਂ ਹੈਗਾ। ਜੇ ਇਲੈਕਟ੍ਰੋਨਿਕ ਅਪਲਾਇੰਸਿਸ ਨੂੰ ਕਿਸ ਤਰ੍ਹਾਂ ਅਨਪਲੱਗ ਕਰਨਾ ਹੈਗਾ ਆ, ਓਵਰਲੋਡ ਸਰਕਿਟਸ ਜਿਹੜੇ ਸਾਰਾ ਜਿਹੜਾ ਦੇਖਣਾ ਪੈਣਾ ਹੈਗਾ। ਸੋ ਕਈਆਂ ਨੂੰ ਇਹ ਆ ਵੀ ਜਨਰੇਟਰ ਬਾਈ ਕਰ ਸਕਦੇ, ਪਰ ਜਨਰੇਟਰਾਂ ਦੀ ਕੀਮਤ ਕਹਿੰਦੇ ਬਹੁਤ ਹਾਈ ਹੋਈ ਉਹ ਆ। ਕੈਲੀਫੋਰਨੀਆ $14,000 ਤੱਕ ਜਿਹੜੇ ਕਈ ਜਨਰੇਟਰਸ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਈਸਾਂ ਗਈਆਂ ਹੋਈਆਂ ਹੈਗੀਆਂ ਆ। ਸੋ ਆਹ ਸਾਰਾ ਵੀਕ ਕੱਲ੍ਹ ਤੋਂ ਸਟਾਰਟ ਤੋਂ ਜਿਹੜੇ ਆ ਸਾਰੇ ਜਿੰਨੇ ਆਪਣੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਕਾਫੀ ਟਾਈਮ ਦੇ ਲਈ ਬਿਜਲੀ ਵਾਲੇ ਜਿਹੜੇ ਆ ਉਹ ਬਿਜਲੀ ਕੱਟ ਆਫ ਕਰ ਸਕਦੇ ਆ ਜੀ। ਇਹਤਿਆਤਨ ਤੌਰ ਦੇ ਉੱਤੇ ਉਹਨਾਂ ਨੇ ਜਿਹੜੀ ਆ ਇਹ ਬਿਜਲੀ ਕੱਟ ਕਰਨੀ ਆ। ਸੋ ਉਸ ਦੇ ਲਈ ਤੁਹਾਨੂੰ ਪਹਿਲਾਂ ਹੀ ਥੋੜ੍ਹਾ ਬਹੁਤੀ ਤਿਆਰੀ ਆ ਉਹ ਰੱਖਣੀ ਚਾਹੀਦੀ ਆ। ਬਿਲਕੁਲ ਜਿੱਦਾਂ ਜੋਤ ਸਿੰਘ ਜੀ ਨੇ ਕਿਹਾ, ਕਈ ਵਾਰੀ ਬੰਦਾ ਕਹਿੰਦਾ ਵੀ ਗਰਾਜ ਡੋਰ ਉਹਦੇ ਨਾਲ ਖੋਲ੍ਹ ਲੈਣਾ ਹੈ, ਬੰਦਾ ਘਰ ਦੀ ਚਾਬੀ ਨਹੀਂ ਲੈ ਕੇ ਜਾਂਦਾ। ਸੋ ਚਾਬੀਆਂ ਜ਼ਰੂਰ ਜਿਹੜਾ ਲੈ ਕੇ ਜਾਵੇ, ਆਉਂਦਿਆਂ ਨੂੰ ਜੇ ਬਿਜਲੀ ਗਈ ਹੋਈ ਤਾਂ ਫਿਰ ਅੰਦਰ ਘਰੇ ਜਿਹੜਾ ਉਹ ਕਿੱਦਾਂ ਵੜਨਾ ਆ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਕਿਉਂਕਿ ਫਿਰ ਤੁਹਾਡੇ ਅਲਰਟ ਸਿਸਟਮ ਜਾਂ ਉਹ ਸਾਰੀਆਂ ਚੀਜ਼ਾਂ ਉਹ ਵੀ ਬੰਦ ਜਿਹੜੇ ਕਈ ਵਾਰੀ ਹੋ ਸਕਦੇ ਹੁੰਦੇ ਆ। ਜ਼ਿਆਦਾਤਰ ਤਾਂ ਬੈਟਰੀ ਪਾਵਰਡ ਹੁੰਦੇ ਆ, ਪਰ ਫਿਰ ਵੀ ਮੇਕ ਸ਼ੋਰ ਕਰੋ ਵੀ ਜਿਹੜੇ ਤੁਸੀਂ ਘਰਾਂ ਦੇ ਵਿੱਚ ਉਹ ਜਿਹੜੇ ਲਾਏ ਹੋਏ ਆ ਡਿਟੈਕਸ਼ਨ ਵਾਲੇ ਜਾਂ ਸਾਰਾ ਕੁਛ ਆ ਵੀ ਉਹਨਾਂ ਦੀਆਂ ਬੈਟਰੀਆਂ ਅਪ ਟੂ ਡੇਟ ਆ, ਚੱਲ ਰਿਹਾ ਸਾਰਾ ਕੁਛ। ਸੋ ਉਸ ਦੇ ਲਈ ਥੋੜ੍ਹਾ ਬਹੁਤਾ ਤਿਆਰ ਰਹੋ। ਵੈਸੇ ਤਾਂ ਜਿਹੜੇ ਤੇ ਆਏ ਆ ਪੰਜਾਬ ਤੋਂ ਉਹਨਾਂ ਨੂੰ ਤਾਂ ਲੋਡ ਸ਼ੈਡਿੰਗ ਦਾ ਚਲੋ ਪਤਾ ਆ ਵੀ ਬਿਜਲੀ ਜਾ ਸਕਦੀ ਆ ਸਕਦੀ। ਜਿਹੜੇ ਇੱਥੇ ਦੇ ਉਹਨਾਂ ਦੇ ਲਈ ਇਹ ਨਵੀਂ ਚੀਜ਼ ਜਿਹੜੀ ਆ ਉਹ ਹੋਵੇਗੀ। ਅੱਗੇ ਜਿਹੜੇ PG&E ਵਾਲੇ ਬਹੁਤ ਘੱਟ ਬਿਜਲੀ ਜਿਹੜੀ ਆ ਇੱਦਾਂ ਬੰਦ ਕਰਦੇ ਸੀ, ਪਰ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਵੀ ਪਿਛਲੇ ਸਾਲਾਂ ਦੇ ਵਿੱਚ ਕਈ ਅੱਗਾਂ ਦੇ ਕਰਕੇ ਕਈ ਲੋਕਾਂ ਦੀਆਂ ਜਾਨਾਂ ਜਾਣ ਦੇ ਨਾਲ ਹੀ ਬਿਲੀਅਨਸ ਆਫ ਡਾਲਰ ਦੇ ਜਿਹੜੇ ਹਰਜਾਨੇ ਅਤੇ ਨੁਕਸਾਨ ਹੋਣ ਤੋਂ ਬਾਅਦ ਦੇ ਵਿੱਚ ਇਹ ਹੁਣ ਅਹਤਿਆਤਨ ਤੌਰ ਦੇ ਉੱਤੇ ਇਹ ਜਿਹੜੇ ਕਦਮ ਆ ਉਹ ਚੁੱਕ ਰਹੇ ਨੇ। ਸੋ ਸਾਰੇ ਜਾਣੇ ਜਿਹੜੇ ਉਹ ਤਿਆਰ ਰਹਿਣ ਜਸਟ ਇਨ ਕੇਸ ਜੇ ਬਿਜਲੀ ਜਿਹੜੇ ਉਹ ਜੇ ਚਲੇ ਜਾਂਦੀ ਆ ਵੀ ਤੁਸੀਂ ਇਹ ਪੈਨਿਕ ਨਹੀਂ ਕਰਨ ਵਾਲੀ ਕੋਈ ਗੱਲ ਹੈ, ਕੋਈ ਏਡੀ ਵੱਡੀ ਗੱਲ ਨਹੀਂ ਆ। ਬਿਜਲੀ ਚਲੇਗੀ ਆ, ਜ਼ਿੰਦਗੀ ਸਾਹ ਜਿਹੜੇ ਉਹ ਬਿਜਲੀ ਤੋਂ ਬਗੈਰ ਹੀ ਆਉਂਦੇ ਉਹ ਚੱਲਦੇ ਰਹਿਣੇ ਆ। ਸੋ ਬਸ ਇਹ ਆ ਵੀ ਬੰਦਾ ਧਿਆਨ ਜਿਹੜਾ ਉਹ ਰੱਖੇ ਕੀ ਕੁਛ ਜਿਹੜਾ ਉਹ ਕਰਨਾ ਚਾਹੀਦਾ, ਕੀ ਕੁਛ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ ਆ ਜੀ। ਅਤੇ ਅਗਲੀਆਂ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਆ, ਇੰਪੀਚਮੈਂਟ ਦਾ ਜਿਹੜਾ ਮਸਲਾ ਆ ਇਸ ਟਾਈਮ ਉਹ ਬਿਲਕੁਲ ਭਖਿਆ ਹੋਇਆ ਆ। ਅੱਜ ਵਾਈਟ ਹਾਊਸ ਨੇ ਜਿਹੜਾ ਇੱਕ ਮੇਨ ਵਿਟਨੈਸ ਸੀਗਾ ਗੋਰਡਨ ਸੌਂਡਲੈਂਡ, ਜਿਹੜਾ ਯੂਕਰੇਨ ਦੇ ਇਸ ਟੈਲੀਫੋਨ ਮਾਮਲੇ ਵਾਲੇ ਮਸਲੇ ਦੇ ਵਿੱਚ ਟੈਕਸਟ ਮੈਸੇਜਿਸ ਦੇ ਮਸਲੇ ਦੇ ਵਿੱਚ ਸੀਗਾ, ਉਸ ਨੂੰ ਟੈਸਟੀਫਾਈ ਕਰਨ ਤੋਂ ਜਿਹੜਾ ਉਹਨਾਂ ਨੇ ਰੋਕ ਲਗਾ ਦਿੱਤੀ ਆ। ਸੋ ਜਿੱਦਾਂ ਕਹਾਵਤ ਆ ਵੀ ਜਾਂ ਤਾਂ ਚੋਰ ਦੀ ਦਾੜੀ 'ਚ ਤਿਣਕਾ ਹੈ ਅਤੇ ਜਾਂ ਇਹ ਹੁਣ ਪੁਸ਼ਬੈਕ ਜਿਹੜਾ ਉਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਜਿਹੜਾ ਉਹ ਕਰ ਰਿਹਾ ਆ। ਸਟੇਟ ਡਿਪਾਰਟਮੈਂਟ ਦੀ ਜਿਹੜੀ ਆ ਡਾਇਰੈਕਸ਼ਨ ਦੇ ਉੱਤੇ ਜਿਹੜਾ US ਦਾ ਐਂਬੈਸਡਰ ਸੀਗਾ ਯੂਰਪੀਅਨ ਯੂਨੀਅਨ ਨੂੰ ਗੋਰਡਨ ਸੌਂਡਲੈਂਡ ਜਿਹੜਾ ਆ ਉਸ ਨੂੰ ਕਾਂਗਰਸ ਦੇ ਸਾਹਮਣੇ ਪੇਸ਼ ਹੋਣ ਤੋਂ ਜਿਹੜਾ ਆ ਉਹ ਵਰਜ ਦਿੱਤਾ ਗਿਆ ਆ। ਉਸ ਦਾ ਜਿਹੜਾ ਆ ਉਹ ਟੈਸਟੀਮੋਨੀ ਆ ਉਹ ਕੈਂਸਲ ਕਰ ਦਿੱਤੀ ਗਈ ਆ। ਅੱਜ ਕਹਿੰਦੇ ਅਦਰਵਾਈਜ਼ ਉਸਨੇ ਕਾਂਗਰਸ ਦੇ ਸਾਹਮਣੇ ਪੇਸ਼ ਹੋ ਕੇ ਜਿਹੜੇ ਬਿਆਨ ਉਹ ਦੇਣੇ ਸੀਗੇ। ਜਿਹੜੇ ਡੈਮੋਕ੍ਰੇਟਸ ਕਮੇਟੀ ਦੇ ਵਿੱਚ ਹੈਗੇ ਆ ਜਿਹੜੀ ਇੰਪੀਚਮੈਂਟ ਇਨਕੁਆਇਰੀ ਜਿਹੜੀ ਕਰ ਰਹੇ ਆ, ਉਹ ਇਸ ਦੇ ਕਾਫੀ ਜਿਹੜਾ ਖਿਲਾਫ ਆ ਉਹ ਬੋਲੇ ਨੇ। ਇਹ ਮਿਲਾ ਸੁਭਾਵਕ ਜੀ ਗੱਲ ਸੀ, ਇਹਨਾਂ ਨੇ ਬੋਲਣਾ ਹੀ ਸੀਗਾ। ਅਤੇ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਤੋਂ ਪਤਾ ਲੱਗਣੀਆਂ ਸੀਗੀਆਂ ਅਤੇ ਵਾਈਟ ਹਾਊਸ ਨੇ ਆਪਣਾ ਐਗਜ਼ੀਕਿਊਟਿਵ ਪ੍ਰਿਵਿਲੇਜ ਜਿਹੜਾ ਇਸ ਦੇ ਵਿੱਚ ਲਾਉਂਦੇ ਹੋਏ ਇਸ ਨੂੰ ਜਿਹੜਾ ਆ ਉਹਨਾਂ ਦੇ ਸਾਹਮਣੇ ਬਿਆਨ ਦਰਜ ਕਰਾਉਣ ਤੋਂ ਇੱਕ ਹਿਸਾਬ ਦੇ ਨਾਲ ਇਨਕਾਰ ਕਰ ਦਿੱਤਾ ਆ। ਅਤੇ ਡੈਮੋਕ੍ਰੇਟਸ ਕਹਿੰਦੇ ਆ ਵੀ ਸਾਨੂੰ ਹੁਣ ਇਸ ਚੀਜ਼ ਦੀ ਵੀ ਚਿੰਤਾ ਜਿਹੜੀ ਬਣੀ ਪਈ ਆ ਵੀ ਵਿਸਲ ਬਲੋਵਰ ਦੀ ਜਿਹੜੀ ਆਈਡੈਂਟੀਟੀ ਆ ਉਹ ਕਿਤੇ ਜਗ ਜ਼ਾਹਰ ਜਿਹੜੀ ਨਾ ਹੋ ਜਾਵੇ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਵੀ ਜਿਹੜਾ ਉਹ ਕਿਹਾ ਸੀਗਾ ਵੀ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਵੀ ਵਿਸਲ ਬਲੋਵਰ ਕਿਹੜਾ। ਵੀ ਭਾਈ ਵਿਸਲ ਬਲੋਵਰ ਐਕਟ ਕਾਨੂੰਨ ਇਸੇ ਲਈ ਬਣਿਆ ਵੀ ਤਾਂ ਜੋ ਉਸ ਦੀ ਜਿਹੜੀ ਆਈਡੈਂਟੀਟੀ ਆ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਨਾ ਆ ਸਕੇ, ਕਿਉਂਕਿ ਉਸ ਨੂੰ ਡਰ ਹੀ ਆ ਵੀ ਜੇ ਇੱਦਾਂ ਕੁਛ ਹੋਇਆ ਤਾਂ ਪਤਾ ਨਹੀਂ ਮੇਰੇ ਨਾਲ ਜਿਹੜਾ ਉਹ ਕੀ ਹੋ ਜਾਵੇਗਾ। ਸੋ ਹੁਣ ਕਹਿੰਦੇ ਵੀ ਐਟਲੀਸਟ ਇੱਕ ਜਿਹੜੇ ਡੈਮੋਕ੍ਰੇਟਸ ਨੇ ਜਿਹੜੇ ਇਹ ਬਿਆਨ ਦਿੱਤਾ ਵੀ ਕਹਿੰਦੇ ਐਟਲੀਸਟ ਇੱਕ ਜਿਹੜਾ ਰਿਪਬਲਿਕਨ ਕਮੇਟੀ ਦੇ ਵਿੱਚ ਹੈਗਾ ਆ ਉਹਨਾਂ ਨੂੰ ਇਹ ਚਿੰਤਾ ਵੀ ਉਹ ਕਿਤੇ ਵਾਈਟ ਹਾਊਸ ਨੂੰ ਉਸ ਬੰਦੇ ਦੀ ਵਿਸਲ ਬਲੋਵਰ ਦੀ ਆਈਡੈਂਟੀਟੀ ਜਿਹੜੀ ਉਹ ਨਾ ਦੱਸ ਦੇਵੇ। ਸੋ ਆਲਰੇਡੀ ਕਾਫੀ ਜ਼ਿਆਦਾ ਖਿੱਚੋਤਾਣ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ। ਜੁਲਾਈ ਦੀ ਇਸ ਗੱਲ ਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਛਿੜਿਆ ਸੀਗਾ ਰਾਸ਼ਟਰਪਤੀ ਟਰੰਪ ਅਤੇ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਵੋਲਦੋਮਾਇਰ ਜ਼ੈਲੈਂਸਕੀ ਸੀਗਾ, ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਨੂੰ ਕਿਹਾ ਸੀਗਾ ਵੀ ਜੋ ਬਾਈਡਨ ਦੇ ਮੁੰਡਿਆਂ ਦੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਵੇ।
ਅਤੇ ਬਾਅਦ ਦੇ ਵਿੱਚ ਇਹ ਹੋਇਆ ਹਰਜੋਤ ਸਿੰਘ ਜੀ ਵੀ ਜਿਹੜੀ ਉਹ ਕਾਲ ਦਾ ਰੈਕਡ ਸੀਗਾ ਉਹ ਇੱਕ ਸਿਕਿਉਰ ਸਰਵਰ ਦੇ ਉੱਤੇ ਜਿਹੜਾ ਉਹ ਪਾ ਦਿੱਤਾ ਗਿਆ, ਜਿਹੜਾ ਰੈਗੂਲਰ ਸਰਵਰ ਨਹੀਂ ਸੀਗਾ, ਅਤੇ ਉਸ ਦੇ ਵਿੱਚ ਕਿਹੜੇ ਲੋਕ ਉਸ ਨੂੰ ਦੇਖ ਸਕਦੇ, ਕਿਹੜੇ ਲੋਕ ਉਸ ਨੂੰ ਪੜ੍ਹ ਸਕਦੇ ਆ, ਉਸ ਦੇ ਉੱਤੇ ਕਾਫੀ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ। ਹੁਣ ਇਹ ਮਸਲਾ ਬਹੁਤ ਹੀ ਜ਼ਿਆਦਾ ਪੇਚੀਦਾ ਬਣਦਾ ਜਾ ਰਿਹਾ ਆ, ਅਤੇ ਹੁਣ ਜਿਹੜਾ ਯੂਰਪੀਅਨ ਯੂਨੀਅਨ ਨੂੰ ਇਨਵੈਸਟਰ ਸੀਗਾ US ਦੇ ਵੱਲੋਂ ਸੌਂਡਲੈਂਡ, ਹੁਣ ਉਸ ਨੂੰ ਬਿਆਨ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਆ। ਸੋ ਜਿਹੜੇ ਕ੍ਰਿਟਿਕਸ ਆ ਉਹ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਪਾ ਰਹੇ ਆ, ਵੀ ਕਹਿੰਦੇ ਵੀ ਇਹ ਸ਼ਰੇਆਮ ਅਬਿਊਜ਼ ਆਫ ਪਾਵਰ ਜਿਹੜੀ ਉਹ ਨਜ਼ਰ ਆ ਰਹੀ ਆ, ਵੀ ਤੁਸੀਂ ਇਹ ਜਿਹੜਾ ਇਨਸਾਫ ਜਿਹੜਾ ਮਿਲਣਾ ਹੈ ਜਾਂ ਜਿਹੜੀ ਕਾਰਵਾਈ ਹੋਣੀ ਆ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹ ਵਿਘਨ ਪਾਇਆ ਜਾ ਰਿਹਾ ਆ। ਜੀ, ਅਗਲੀ ਹੋਰ ਬਾਤ ਚਲੀਏ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਮਿਨੀਐਪੋਲਿਸ ਦੇ ਜਿਹੜੇ ਮੇਅਰ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਐਕਸਟੋਰਸ਼ਨ ਉਹ ਕਰ ਰਹੇ ਆ, ਅਤੇ ਉਹਨਾਂ ਨੂੰ ਥ੍ਰੈਟ ਵੀ ਕੀਤਾ, ਕਿਉਂਕਿ ਮਿਨੀਐਪੋਲਿਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੀ ਇੱਕ ਰੈਲੀ ਰੱਖੀ ਹੋਈ ਆ ਵੀਰਵਾਰ ਨੂੰ, ਅਤੇ ਮਿਨੀਐਪੋਲਿਸ ਦੇ ਜਿਹੜੇ ਹੁਣ ਆਫੀਸ਼ੀਅਲਸ ਆ ਉਹਨਾਂ ਨੇ ਜਿਹੜਾ ਉੱਥੇ ਦਾ ਟਾਰਗੇਟ ਸੈਂਟਰ ਹੈਗਾ ਜਿਹਦੇ ਵਿੱਚ ਇਹ ਰੈਲੀ ਹੋਣੀ ਆ, ਉਹਨਾਂ ਨੂੰ 5,30,000 ਦਾ ਇੱਕ ਬਿੱਲ ਦੇ ਦਿੱਤਾ ਹੈ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਇੱਥੇ ਆਉਂਦੇ ਆ ਅਤੇ ਉਹਦੀ ਸਿਕਿਉਰਿਟੀ ਦੇ ਲਈ ਇਹ ਜਿਹੜਾ ਖਰਚਾ ਆਊਗਾ। ਸੋ ਅਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਾਂ ਉਹਨਾਂ ਦੇ ਪੋਲੀਟੀਕਲ ਜਿਹੜੇ ਲੀਡਰਸ ਹੈਗੇ ਆ ਉਹ ਇਹ ਕਹਿੰਦੇ ਆ ਵੀ ਕਦੇ ਵੀ ਇੰਨਾ ਜ਼ਿਆਦਾ ਬਿੱਲ ਕਿਤੇ ਨਹੀਂ ਆਇਆ, ਵੀ ਇਹ ਜਾਣ ਬੁੱਝ ਕੇ ਜਿਹੜੇ ਮਿਨੀਐਪੋਲਿਸ ਵਾਲੇ ਆ ਉਹ ਸਾਡੇ ਨਾਲ ਧੱਕਾ ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਟਵੀਟਸ ਹੈਗੇ ਆ ਮਿਨੀਐਪੋਲਿਸ ਦੇ ਮੇਅਰ ਅਤੇ ਜਿਹੜੀ ਉੱਥੇ ਦੀ ਕਾਂਗਰਸ ਵੂਮਨ ਆ ਓਮਾਰ, ਉਹਨਾਂ ਦੇ ਅਗੇਂਸਟ ਛੱਡੇ ਹੈਗੇ ਆ। ਜੀ, ਹੋਰ ਇਹਨਾਂ ਨੂੰ ਕੰਮ ਵੀ ਜਿਹੜਾ ਉਹ ਕੀ ਹੈਗਾ ਆ ਬਿੱਲਾਂ ਦੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਸਕਾਟਲੈਂਡ ਦੇ ਵਿੱਚ ਜਿਹੜਾ ਇਹਨਾਂ ਦਾ ਸੀਗਾ ਗੋਲਫ ਦਾ ਸੀਗਾ, ਉਸ ਦੇ ਲਾਗੇ ਇੱਕ ਵਿੰਡ ਫਾਰਮ ਦਾ ਜਿਹੜਾ ਕੇਸ ਆ ਉਸ ਦਾ ਕਾਫੀ ਰੌਲਾ ਰੱਪਾ ਜਿਹੜਾ ਉੱਥੇ ਪਿਆ ਸੀਗਾ, ਅਤੇ ਹੁਣ ਜਿਹੜੀ ਟਰੰਪ ਦੀ ਫਰਮ ਆ ਉਹ ਬਿੱਲ ਦੇਣ ਤੋਂ ਇਨਕਾਰੀ ਜਿਹੜੀ ਹੋਈ ਪਈ ਆ। ਸੋ ਸਾਰੇ ਪਾਸੇ ਬਿੱਲ ਜਿਹੜੇ ਆ ਉਹ ਸ਼ਾਇਦ ਦੇਣੇ ਨਹੀਂ ਚਾਹੁੰਦੇ। ਸਕਾਟਲੈਂਡ ਦੀ ਅਦਾਲਤ ਦੇ ਵੱਲੋਂ ਫਰਵਰੀ ਦੇ ਵਿੱਚ ਇੱਕ ਰੂਲਿੰਗ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਸਕਾਟਲੈਂਡ ਦੇ ਕੋਰਟ ਨੇ ਅਦਾਲਤ ਨੇ ਆਖਿਆ ਸੀਗਾ ਵੀ ਟਰੰਪ ਆਰਗੇਨਾਈਜੇਸ਼ਨ ਨੂੰ ਜਿਹੜੀ ਸਕਾਟਲੈਂਡ ਦੀ ਸਰਕਾਰ ਦਾ ਲੀਗਲ ਖਰਚਾ ਹੋਇਆ ਆ ਉਸ ਦਾ ਹਰਜਾਨਾ ਉਹ ਭਰਨਾ ਪਵੇਗਾ, ਪਰ ਉਹ ਬਿੱਲ ਲੈਣ ਤੋਂ ਅਤੇ ਉਸ ਨੂੰ ਦੇਣ ਤੋਂ ਜਿਹੜੇ ਉਹ ਟੋਟਲੀ ਮੁੱਕਰੇ ਪਏ ਨੇ, ਉੱਥੋਂ ਇਨਕਾਰੀ ਜਿਹੜੇ ਉਹ ਹੋਏ ਪਏ ਨੇ। ਸੋ ਇਹ ਸਕਾਟਲੈਂਡ ਦੇ ਵਿੱਚ ਕਾਫੀ ਚਿਰ ਪਹਿਲਾਂ 2012 ਦਾ ਜਿਹੜਾ ਇਹ ਸਿਲਸਿਲਾ ਇਹਨਾਂ ਦਾ ਅਦਾਲਤ ਦੇ ਵਿੱਚ ਜਿਹੜਾ ਘੁੰਮ ਰਿਹਾ ਸੀਗਾ। ਇਹਨਾਂ ਦੀ ਗੋਲਫ ਕੋਰਸ ਦੇ ਲਾਗੇ ਇੱਕ ਜਿਹੜੀ ਵਿੰਡ ਫਾਰਮ ਸੀਗੀ ਉਸ ਦੇ ਨਾਲ ਉਹ ਜਿਹੜਾ ਖਹਿ ਗਏ ਸੀਗੇ ਇੱਕ ਹਿਸਾਬ ਦੇ ਨਾਲ, ਵੀ ਉਹ ਚਾਹੁੰਦੇ ਸੀਗੇ ਵੀ ਇਹ ਵਿੰਡ ਫਾਰਮ ਉਹਨਾਂ ਦੇ ਗੋਲਫ ਦੀ ਕੋਰਸ ਦੇ ਲਾਗੇ ਨਾ ਹੋਵੇ, ਪਰ ਅਦਾਲਤ ਨੇ ਇਸ ਚੀਜ਼ ਨੂੰ ਉਹਨਾਂ ਦੀ ਗੱਲ ਨੂੰ ਜਿਹੜਾ ਨਹੀਂ ਸੀ ਮੰਨਿਆ। ਇਨਫੈਕਟ ਖਰਚਾ ਦੇਣ ਨੂੰ ਜਿਹੜਾ ਉਹ ਆਖਿਆ ਸੀਗਾ ਉਹ ਬਿੱਲ ਦੇਣ ਤੋਂ ਇਹਨਾਂ ਨੇ ਇਸ ਟਾਈਮ ਇਨਕਾਰੀ ਹੋਏ ਪਏ ਨੇ। ਸੋ ਜਿੱਥੇ ਵੀ ਜਾਂਦੇ ਨੇ ਇੱਦਾਂ ਦੇ ਜਿਹੜੇ ਕੰਮ ਆ ਅਕਸਰ ਉਹ ਚੱਲ ਪੈਂਦੇ ਨੇ। ਅਤੇ ਜਿਹੜੀ ਇਸ ਟਾਈਮ ਦੀ ਜਿਹੜੀ ਵੱਡੀ ਗੱਲ ਜਿਹੜੀ ਨਾਲ ਦੇ ਨਾਲ ਚੱਲ ਰਹੀ ਇੰਪੀਚਮੈਂਟ ਤੋਂ ਬਾਅਦ ਦੇ ਵਿੱਚ ਜਿਹੜਾ ਰਾਸ਼ਟਰਪਤੀ ਟਰੰਪ ਨੇ ਕੁਰਦਾਂ ਦੇ ਨਾਲ ਕਹਿੰਦੇ ਵੀ ਜਿਹੜਾ ਧੋਖਾ ਕਮਾਇਆ ਆ ਉਹਨਾਂ ਦੇ ਨਾਲੋਂ ਆਪਣਾ ਜਿਹੜਾ ਸਾਥ ਉੱਥੋਂ ਜਿਹੜਾ ਉਹ ਛੱਡ ਰਹੇ ਨੇ। ਅਤੇ ਕਈ ਰਿਪੋਰਟਾਂ 'ਤੇ ਆ ਰਹੀਆਂ ਵੀ ਟਰਕੀ ਵਾਲਿਆਂ ਨੇ ਆਲਰੇਡੀ ਜਿੱਥੇ ਕੁਰਦ ਦੇ ਜਿਹੜੇ ਪਿੰਡ ਹੈਗੇ ਨੇ ਉਹਨਾਂ ਉੱਤੇ ਬੰਬਾਰਡਮੈਂਟ ਵੀ ਸ਼ੁਰੂ ਕਰ ਦਿੱਤੀ ਆ, ਉਹਨਾਂ ਦੇ ਉੱਤੇ ਜਿਹੜੇ ਆ ਉਹ ਗੋਲੇ ਵਗੈਰਾ ਜਿਹੜੇ ਉਹ ਸੁੱਟੇ ਗਏ ਨੇ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਇਸ ਜਿਹੜਾ ਪਾਲਿਸੀ ਚੇਂਜ ਹੋਈ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਚਰਚਾ ਜਿਹੜੀ ਚੱਲ ਰਹੀ ਆ। ਰਾਸ਼ਟਰਪਤੀ ਟਰੰਪ ਨੇ ਅੱਜ ਇਹ ਕਿਹਾ ਆ ਵੀ ਉਹਨਾਂ ਨੇ ਬਾਕੀਆਂ ਦੇ ਨਾਲ ਸਲਾਹ ਕਰਕੇ ਜਿਹੜਾ ਇਹ ਫੈਸਲਾ ਲਿਆ ਸੀਗਾ ਵੀ ਆਪਣੇ ਜਿਹੜੇ ਫੌਜੀ ਉੱਥੋਂ ਵਾਪਸ ਬੁਲਾ ਲਏ ਜਾਣਗੇ, ਕੁਰਦਾਂ ਨੂੰ ਉੱਥੇ ਇਕੱਲਾ ਜਿਹੜਾ ਉਹ ਛੱਡ ਦਿੱਤਾ ਜਾਵੇਗਾ। ਅਤੇ ਜਦ ਉਹਨਾਂ ਹੀ ਪੈਂਟਾਗਨ ਤੋਂ ਇਹ ਚੀਜ਼ਾਂ ਦਾ ਪਤਾ ਕਰਨ ਦਾ ਕੋਸ਼ਿਸ਼ ਕੀਤੀ ਤਾਂ ਕਹਿੰਦੇ ਵੀ ਸਾਨੂੰ ਤਾਂ ਸਿਰਫ ਇੱਕ ਫੈਸਲਾ ਆਇਆ ਸੀਗਾ, ਸਾਡੇ ਨਾਲ ਕਿਸੇ ਤਰੀਕੇ ਦੀ ਜਿਹੜੀ ਸਲਾਹ ਆ ਉਹ ਨਹੀਂ ਸੀ ਕੀਤੀ ਗਈ। ਜਿਹੜਾ ਟਰਕੀ ਦਾ ਰਾਸ਼ਟਰਪਤੀ ਅਰਡੋਗਨ ਉਸ ਦੇ ਨਾਲ ਜ਼ਰੂਰ ਇਹ ਫੈਸਲਾ ਲੈਣ ਤੋਂ ਪਹਿਲਾਂ ਜਿਹੜੀ ਆ ਰਾਸ਼ਟਰਪਤੀ ਟਰੰਪ ਦੀ ਫੋਨ ਕਾਲ ਕਹਿੰਦੇ ਹੋਈ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਬਗੈਰ ਇਸ ਤਰੀਕੇ ਦੇ ਨਾਲ ਜਿਹੜੀ ਸਲਾਹ ਲਏ ਕਿਸੇ ਦੀ ਰਾਸ਼ਟਰਪਤੀ ਟਰੰਪ ਨੇ ਫੈਸਲਾ ਜਿਹੜਾ ਉਹ ਰੱਖ ਦਿੱਤਾ ਸੀਗਾ। ਅਤੇ ਇਸ ਦੀ ਇਸ ਟਾਈਮ ਕਾਫੀ ਆਲੋਚਨਾ ਉਹਨਾਂ ਦੇ ਆਪਣੇ ਖੇਮੇ ਦੇ ਵਿੱਚ ਵੀ ਜਿਹੜੀ ਉਹ ਹੋ ਰਹੀ ਆ। ਸੋ ਇਹ ਹੁਣ ਕੱਲ੍ਹ ਤਾਂ ਇਹਨਾਂ ਦਾ ਟਵੀਟ ਜਿਹੜਾ ਬੜਾ ਹੀ ਹਾਸੇ ਵਾਲਾ ਸੀਗਾ, ਕਹਿੰਦੇ ਵੀ ਮੈਂ ਆਪਣੀ ਸੋਚ ਦੇ ਵਿੱਚ ਮੈਂ ਸਭ ਤੋਂ ਸਿਆਣਾ ਆ ਅਤੇ ਮੇਰੀ ਜਿਹੜੀ ਇਨਫਾਈਨਾਈਟ ਵਿਜ਼ਡਮ ਜਿਹੜੀ ਆ ਉਸ ਦੇ ਮੁਤਾਬਕ ਜਿਹੜਾ ਆ ਉਹ ਮੈਂ ਫੈਸਲਾ ਜਿਹੜਾ ਉਹ ਲਿਆ ਆ। ਅਤੇ ਕਹਿੰਦੇ ਟਰਕੀ ਵਾਲਿਆਂ ਨੂੰ ਪਤਾ ਆ
ਜੇ ਉਹਨਾਂ ਨੇ ਮੇਰੇ ਖਿਲਾਫ ਗਏ ਤਾਂ ਮੈਂ ਉਹਨਾਂ ਦੀ ਇਕੋਨਮੀ ਆ ਉਸ ਨੂੰ ਜਿਹੜਾ ਤਹਿਸ ਨਹਿਸ ਉਹ ਕਰ ਦੇਵਾਂਗਾ। ਸੋ ਉਹ ਕਹਿੰਦੇ ਵੀ ਉੱਦਾਂ ਦਾ ਕੰਮ ਜਿਹੜਾ ਉਹ ਨਹੀਂ ਕਰਨਗੇ। ਪਰ ਜਿਹੜੇ ਇਸ ਟਾਈਮ ਜਿਹੜੇ ਮਿਲਟਰੀ ਵਾਲੇ ਆ ਉਹ ਵੀ ਜਿਹੜੇ ਇਸ ਚੀਜ਼ ਦੇ ਖਿਲਾਫ ਹੋਏ ਨੇ ਵੀ ਸਾਡੇ ਤੋਂ ਬਗੈਰ ਕਿਸੇ ਦੀ ਜਿਹੜੀ ਉਹ ਸਲਾਹ ਲਏ ਇਹਨਾਂ ਨੇ ਫੈਸਲਾ ਲਿਆ। ਇੱਥੋਂ ਤੱਕ ਕਿ GOP ਦਾ ਜਿਹੜਾ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਆ ਉਸ ਨੇ ਕਿਹਾ ਵੀ ਇਸ ਟਾਈਮ ਅਮਰੀਕਨ ਲੀਡਰਸ਼ਿਪ ਦੀ ਜਿਹੜੀ ਆ ਉਹ ਜ਼ਰੂਰਤ ਆ ਅਤੇ ਇਸ ਤਰੀਕੇ ਦੇ ਨਾਲ ਆਪਣੇ ਐਲਾਈਜ਼ ਨੂੰ ਜਿਹੜਾ ਆ ਉਹ ਛੱਡ ਕੇ ਇਕੱਲਿਆਂ ਛੱਡ ਕੇ ਜਿਹੜਾ ਉਹ ਨਹੀਂ ਆਉਣਾ ਚਾਹੀਦਾ। ਲਿੰਡਸੀ ਗ੍ਰਾਹਮ, ਨਿੱਕੀ ਹੇਲੀ, ਮਿਟ ਰੋਮਨੀ ਇਹਨਾਂ ਸਾਰਿਆਂ ਨੇ ਜਿਹੜਾ ਇਸ ਚੀਜ਼ ਦੇ ਖਿਲਾਫ ਉਹ ਬੋਲੇ ਨੇ। ਉਹਨਾਂ ਨੇ ਕਿਹਾ ਵੀ ਇੱਦਾਂ ਕਰਨ ਦੇ ਨਾਲ ਆਈਸਿਸ ਵਾਲੇ ਜਿਹੜੇ ਆ ਉਹਨਾਂ ਨੂੰ ਦੁਬਾਰਾ ਇਕੱਠਿਆਂ ਹੋਣ ਦਾ, ਮੁੜ ਸੰਗਠਿਤ ਹੋਣ ਦਾ ਜਿਹੜਾ ਉਹ ਮੌਕਾ ਮਿਲੇਗਾ ਅਤੇ ਉਹ ਮੁੜ ਕੇ ਹੋਰ ਜਿਹੜੇ ਪੁੱਠੇ ਕੰਮ ਜਿਹੜੇ ਉਹ ਕਰਨਗੇ। ਕਹਿੰਦੇ ਵੀ ਹੁਣ ਕੁਰਦਾਂ ਨੇ ਜਿਹੜੇ ਆਈਸਿਸ ਵਾਲੇ ਇਸ ਟਾਈਮ ਬੰਨ੍ਹ ਕੇ ਰੱਖੇ ਹੋਏ ਆ ਜਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਅਮਰੀਕੀ ਫੌਜੀ ਜੀ ਉੱਥੋਂ ਚਲੇ ਜਾਂਦੇ ਉਹਨਾਂ ਦੀ ਸਪੋਰਟ ਇੱਕ ਹਿਸਾਬ ਦੇ ਨਾਲ ਦੇਖੋ, ਅਮਰੀਕੀ ਫੌਜੀ ਚਾਹੇ ਉੱਥੇ 10 ਨੇ ਅਤੇ ਚਾਹੇ 1000 ਨੇ, ਇੱਕ ਅਮਰੀਕਾ ਦਾ ਜਿਹੜਾ ਸਾਥ ਹੋਣਾ, ਨਾਲ ਹੋਣਾ, ਉਹ ਬਹੁਤ ਇੱਕ ਵੱਡੀ ਜਿਹੜੀ ਉਹ ਚੀਜ਼ ਮੰਨੀ ਜਾਂਦੀ ਹੈ। ਅਤੇ ਜਦੋਂ ਬਿਲਕੁਲ ਉੱਥੋਂ ਚਲੇ ਜਾਣਗੇ ਤਾਂ ਦੂਜਿਆਂ ਨੂੰ ਇੱਕ ਫਰੀ ਹੈਂਡ ਮਿਲਣ ਦੀ ਜਿਹੜੀ ਉਹ ਕੋਸ਼ਿਸ਼ ਹੁੰਦੀ ਆ। ਕੁਰਦਾਂ ਨੂੰ ਜਿਹੜੇ ਟਰਕੀ ਵਾਲੇ ਆ ਉਹ ਜਿਹੜੇ ਟਰਕੀ ਵਾਲੇ ਕੁਰਦਾਂ ਨੂੰ ਜਿਹੜੇ ਉਹ ਅੱਤਵਾਦੀ ਮੰਨਦੇ ਨੇ, ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਉਹ ਆਲਰੇਡੀ ਆਪਣੇ ਮੁਲਕ ਦੇ ਵਿੱਚ ਅਤੇ ਬਾਕੀ ਥਾਵਾਂ ਦੇ ਉੱਤੇ ਜਿਹੜਾ ਹਮੇਸ਼ਾ ਉਹ ਪ੍ਰੈਸ਼ਰ ਪਾਉਂਦੇ ਰਹਿੰਦੇ ਨੇ ਅਤੇ ਉਹਨਾਂ ਦੇ ਨਾਲ ਮਿਲਟਰੀ ਜਿਹੜੀ ਇੱਕ ਹਿਸਾਬ ਦੇ ਨਾਲ ਰਹਿ ਕੇ ਵਾਰ ਜਿਹੜੀ ਉਹਨਾਂ ਦੀ ਉਹ ਚੱਲਦੀ ਰਹਿੰਦੀ। ਹੁਣ ਜੇ ਕੁਰਦ ਆਈਸਿਸ ਵਾਲਿਆਂ ਨੂੰ ਛੱਡ ਕੇ ਇਹਨਾਂ ਦੇ ਖਿਲਾਫ ਲੜਨ ਹੁੰਦੇ ਆ ਅਤੇ ਆਈਸਿਸ ਵਾਲੇ ਉੱਥੋਂ ਨਿਕਲਦੇ ਨੇ, ਭੱਜਦੇ ਨੇ ਅਤੇ ਉਹਨਾਂ ਨੂੰ ਮੁੜ ਇਕੱਠਿਆਂ ਹੋਣ ਦਾ ਮੌਕਾ ਮਿਲਦਾ। ਅਤੇ ਕਹਿੰਦੇ ਆਲਰੇਡੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਵੀ ਆਈਸਿਸ ਵਾਲੇ ਇਕੱਠੇ ਹੋ ਕੇ ਕਈ ਥਾਵਾਂ ਦੇ ਉੱਤੇ ਬੋਮਬਿੰਗਸ ਅਤੇ ਹੋਰ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਰ ਰਹੇ ਨੇ। ਸੋ ਇਹ ਜਿਹੜੀ ਚੀਜ਼ ਜਿਹੜਾ ਪੋਲਿਸੀ ਚੇਂਜ ਜਿਹੜੀ ਹੋਈ ਆ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਕੀਤੀ ਆ, ਉਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਸੀਰੀਆ ਦੇ ਵਿੱਚ ਕੁਰਦਾਂ ਦੇ ਨਾਲ ਜਿਹੜਾ ਫਰਕ ਪਵੇਗਾ। ਅਤੇ ਬਾਕੀ ਜਿਹੜੇ ਐਲਾਈਜ਼ ਉਹ ਵੀ ਦੇਖਣਗੇ ਵੀ ਲੱਗਦਾ ਇੱਦਾਂ ਆ ਵੀ ਜਦੋਂ ਮਤਲਬ ਪੂਰਾ ਹੋ ਜਾਂਦਾ ਅਤੇ ਫਿਰ ਸ਼ਾਇਦ ਸਾਨੂੰ ਛੱਡ ਕੇ ਅਮਰੀਕਾ ਵਾਲੇ ਜਿਹੜੇ ਉਹ ਜਾ ਸਕਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਚਾਈਨਾ ਅਤੇ US ਦੇ ਵਿੱਚ ਟਰੇਡ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਮੁੱਦਾ ਗਰਮਾਇਆ ਹੋਇਆ ਹੈਗਾ ਆ। ਅਤੇ ਵੀਰਵਾਰ ਨੂੰ ਚਾਈਨਾ ਦੇ ਜਿਹੜੇ ਵਾਈਸ ਪ੍ਰੀਮੀਅਰ ਲਿਓ ਹੀ ਅਤੇ ਜਿਹੜੇ US ਦੇ ਟਰੇਡ ਰਿਪਰੈਜ਼ੈਂਟੇਟਿਵ ਰੋਬਰਟ ਲਾਈਟਹਾਈਜ਼ਰ ਜਿਹੜੇ ਆ ਇਹਨਾਂ ਨੇ ਗੱਲਬਾਤ ਕਰਨੀ ਸੀ। ਹੁਣ ਉਸ ਤੋਂ ਪਹਿਲਾਂ USA ਨੇ ਕੱਲ੍ਹ ਜਿਹੜੀਆਂ ਆ ਚਾਈਨਾ ਦੀਆਂ ਕਾਫੀ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ। ਉਹਦੇ ਵਿੱਚ ਉਹਨਾਂ ਨੇ ਰੀਜ਼ਨ ਇਹ ਦੱਸਿਆ ਵੀ ਜਿਹੜੇ ਉਹਨਾਂ ਨੇ ਊਗਰਸ ਮੁਸਲਿਮ ਹੈਗੇ ਆ, ਐਥਨਿਕ ਮਿਨੋਰਿਟੀ ਹੈਗੇ ਚਾਈਨਾ ਦੇ ਵਿੱਚ, ਉਹਨਾਂ ਦੀ ਜਿਹੜੀ ਟਰੀਟਮੈਂਟ ਆ ਬਹੁਤ ਮਾੜੀ ਹੋ ਰਹੀ ਹੈਗੀ ਆ। 28 ਦੇ ਕਰੀਬ ਸਟੇਟ ਸਿਕਿਉਰਿਟੀ ਬਿਊਰੋਜ਼ ਅਤੇ ਟੈਕ ਕੰਪਨੀ ਜਿਹੜੀਆਂ ਚਾਈਨਾ ਦੀਆਂ ਉਹਨਾਂ ਨੂੰ US ਵੱਲੋਂ ਬਲੈਕ ਲਿਸਟ ਕੀਤਾ ਗਿਆ, ਜਿਹਦੇ ਵਿੱਚ ਇੱਕ ਕੰਪਨੀ ਹਿਕਵਿਜ਼ਨ ਅਤੇ ਡਾਹੂਆ ਟੈਕਨੋਲੋਜੀ ਵੀ ਹੈਗੇ ਆ। ਸੋ ਇਹ ਵੀਡੀਓ ਸਰਵੇਲੈਂਸ ਇਕਵਿਪਮੈਂਟ ਬਣਾਉਂਦੇ ਆ, ਕਈ ਵੋਇਸ ਰਿਕੋਗਨੀਸ਼ਨ ਦੀਆਂ ਵੀ ਕੰਪਨੀਆਂ ਹੈਗੀਆਂ। ਕਹਿੰਦੇ ਵੀ ਜਿਹੜੇ ਮੁਸਲਿਮ ਮਿਨੋਰਿਟੀ ਗਰੁੱਪਸ ਹੈਗੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉੱਥੇ ਸਿੱਟਿਆ ਗਿਆ ਆ। ਇੱਕ ਜਗ੍ਹਾ ਤਾਂ ਇਹ ਫਿਗਰ ਲਗਭਗ 1.5 ਮਿਲੀਅਨ ਦੇ ਕਰੀਬ ਵੀ ਜਿਹੜੇ ਬਣਦੇ ਹੈਗੇ। ਕਹਿੰਦੇ ਅਪ ਟੂ 1.5 ਮਿਲੀਅਨ ਉਗਰ ਮੁਸਲਿਮਸ ਅਤੇ ਹੋਰ ਐਥਨਿਕ ਮਿਨੋਰਿਟੀਜ਼ ਜਿਹੜੀਆਂ ਆ ਉਹਨਾਂ ਨੂੰ ਜ਼ਿਆਂਗ ਜਿਹੜੀ ਹੈਗੀ ਆ ਉੱਥੇ ਦੀ ਮੈਸਿਵ ਪ੍ਰਿਜ਼ਨਸ ਹੈਗੀਆਂ ਜਿਹੜੀਆਂ ਉਹਦੇ ਵਿੱਚ ਰੱਖਿਆ ਗਿਆ। ਸੋ ਇਹਨੂੰ ਦੇਖਦੇ ਹੋਏ US ਦੇ ਜਿਹੜੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ 25 ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਜੀ, ਇਹਨਾਂ ਨੇ ਕੀਤਾ ਹੈ। ਉੱਧਰ NBA ਦਾ ਇੱਕ ਪਲੇਅਰ ਜਿਹੜਾ ਆ ਚਾਈਨਾ ਵਾਲਿਆਂ ਦੇ ਖਿਲਾਫ ਬੋਲਿਆ ਸੀ ਅਤੇ ਉੱਥੇ ਦਾ ਜਿਹੜਾ ਲੋਕਲ ਜਿਹੜਾ ਉਹਨਾਂ ਦਾ ਨੈਸ਼ਨਲ ਸਟੇਟ ਓਨਡ TV ਹੈਗਾ ਆ, CCTV ਕਰਕੇ ਜਿਸ ਦਾ ਨਾਮ ਆ, ਉਹਨਾਂ ਨੇ ਚਾਈਨਾ ਵਾਲਿਆਂ ਦਾ, ਉਹਨਾਂ ਨੇ ਕਿਹਾ ਵੀ ਅਸੀਂ NBA ਦੀ ਤੁਹਾਡੀ ਜਿਹੜੀ ਕੋਈ ਵੀ ਗੇਮ ਆ ਹੁਣ ਉਹ ਦਿਖਾਉਣੀ ਨਹੀਂ। NBA ਵਾਲੇ, NFL ਵਾਲੇ ਜਿੰਨੇ ਵੀ ਆ ਉੱਦਾਂ ਬੜੇ ਰਾਸ਼ਟਰਵਾਦ ਦਾ, ਹਿਊਮਨ ਰਾਈਟ ਵਾਲਾ ਇਹ ਬਹੁਤ ਰੌਲਾ ਗੌਲਾ ਜਿਹੜਾ ਪਾਉਂਦੇ ਆ। ਉਹ ਜਿਹੜਾ NBA ਵਾਲਾ ਪਲੇਅਰ ਉਹ ਇਸੇ ਚੀਜ਼ ਦੇ ਖਿਲਾਫ ਬੋਲਿਆ ਸੀ ਅਤੇ ਬਸ ਉਨੇ ਕੁ ਦੇ ਵਿੱਚ ਉਹਨਾਂ ਨੇ ਦੇਖੋ NBA ਵਾਲਿਆਂ ਨੂੰ ਧਮਕੀ ਦਿੱਤੀ। NBA ਵਾਲਿਆਂ ਦੀ ਗਿੱਚੀ ਇੱਕ ਹਿਸਾਬ ਦੇ ਨਾਲ ਫੜ ਲਈ। ਉਹਨਾਂ ਨੂੰ ਪਤਾ ਵੀ ਉਹਨਾਂ ਦੀ ਜਿਹੜੀ ਵਿਊਅਰਸ਼ਿਪ ਆ ਉੱਧਰਲੇ ਪਾਸੇ ਫਿਰ ਉਹ ਘੱਟ ਜੂਗੀ NBA ਵਾਲਿਆਂ ਦੀ। ਉਹਨਾਂ ਨੇ ਜਿਹੜਾ ਨਾਲ ਦੇ ਨਾਲ ਮੈਨੂੰ ਲੱਗਦਾ ਉਸ ਪਲੇਅਰ ਨੂੰ ਜਿਹੜਾ ਸਾਈਡ ਲਾਈਨ ਦੇ ਉੱਤੇ ਜਿਹੜਾ ਉਹ ਕਰ ਦਿੱਤਾ ਅਤੇ ਉਹਨਾਂ ਨੇ ਚਾਈਨਾ ਦਾ ਜਿਹੜਾ ਉਸ ਦੇ ਵਿੱਚ ਉਹ ਸਾਥ ਦਿੱਤਾ ਆ। ਕੋਈ ਨੈਸ਼ਨਲ ਐਂਥਮ ਦੇ ਦੌਰਾਨ ਗੋਡਾ ਲਾ ਕੇ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਿਹਾ ਹੁੰਦਾ ਆ, ਉਦੋਂ ਸਾਰੇ ਜਾਣੇ ਇੱਥੇ ਬੜੇ ਤੱਤੇ ਜਿਹੜੇ ਹੋ ਜਾਂਦੇ ਆ। ਅਤੇ ਹੁਣ ਹਿਊਮਨ ਰਾਈਟ ਅਬਿਊਜ਼ਰ ਜਿਹੜਾ ਚਾਈਨਾ ਆ ਉਸ ਦੇ ਖਿਲਾਫ ਜੇ ਕੋਈ ਪਲੇਅਰ ਬੋਲਿਆ, ਹੁਣ ਦੇਖ ਲਿਓ ਕਿੰਨੇ ਕੁ ਜਾਣਿਆਂ ਨੇ ਉਸ ਦੇ
ਹੱਕ ਦੇ ਵਿੱਚ ਆ ਕੇ ਜਿਹੜਾ ਉਹ ਬੋਲਣਾ ਆ। ਇਹ ਜਿਹੜਾ ਰਾਸ਼ਟਰਵਾਦ ਹੈ ਬਸ ਆਪਣੀਆਂ ਹੀ ਦੀਵਾਰਾਂ ਦੇ ਅੰਦਰ ਜਿਹੜਾ ਉਹ ਬਣ ਕੇ ਉਹ ਰਹਿ ਗਿਆ, ਕਦੀ ਇਸ ਦਾ ਕਰ ਦਿਓ, ਕਦੀ ਉਸ ਦਾ ਉਹ ਜਿਹੜਾ ਉਹ ਕਰ ਦਿਓ। ਅਤੇ ਹੁਣ ਆ 25 ਕੰਪਨੀਆਂ ਤਾਂ ਹਰਜੋਤ ਸਿੰਘ ਜੀ ਉਹਨਾਂ ਨੇ ਉਸ ਦੇ ਕਰਕੇ ਜਿਹੜੀਆਂ ਉਹ ਕਰ ਦਿੱਤੀਆਂ। ਗੱਲ ਤਾਂ ਇਹ ਆ ਵੀ ਹੁਣ ਜਿਹੜੇ ਇੱਦਾਂ ਪਲੇਅਰ ਵੀ ਜਿਹੜਾ ਕੋਈ ਸਟੈਂਡ ਲੈ ਰਿਹਾ ਆ ਵੀ ਉਸ ਦੇ ਮੂਹਰੇ ਜਿਹੜੀ ਐਡੀਆਂ ਵੱਡੀਆਂ ਐਸੋਸੀਏਸ਼ਨਾਂ ਆ, ਚਾਹੇ ਬਾਸਕਿਟਬਾਲ ਵਾਲੀ ਆ ਅਤੇ ਚਾਹੇ ਫੁੱਟਬਾਲ ਵਾਲੀ ਹੋਵੇ ਅਤੇ ਚਾਹੇ ਹੋਰ ਕੋਈ ਆ, ਵੀ ਉਹ ਕੋਈ ਸਟੈਂਡ ਲੈਣ ਦੇ ਕਾਬਲ ਹੈਗੀਆਂ ਨੇ ਜਾਂ ਸਿਰਫ ਪੈਸਾ ਹੀ ਜਿਹੜਾ ਇਹਨਾਂ ਨੂੰ ਪਿਆਰਾ ਹੋਇਆ ਪਿਆ ਆ। ਜੀ, ਸੋ ਹੁਣ ਸਾਡਾ ਇੱਕ ਸਮਾਂ ਬ੍ਰੇਕ ਦਾ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਖਬਰਾਂ ਜਿਹੜੀਆਂ ਆ ਉਹ ਸਾਂਝੀਆਂ ਕਰਾਂਗੇ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truckbook app, a complete trucking solution। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ, ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਆ ਲੈ, ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ, ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ, ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916-247-0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨੂੰ। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਮੈਂ
ਜੀਜਾ ਜੀ ਬੜੇ ਖੁਸ਼ ਹੋ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਇੱਕ ਜਿਹੜੇ ਮਾਮਲੇ ਦੇ ਵਿੱਚ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਐਜੂਕੇਸ਼ਨ ਵਾਲੇ ਕੈਬਨਿਟ ਮਿਨਿਸਟਰ ਆਪਣੇ ਜਿਹੜੇ ਹੈਗੇ ਆ ਬੈਟਸੀ ਡੇਵਿਸ, ਐਜੂਕੇਸ਼ਨ ਜਿਹੜੇ ਸੈਕਟਰੀ ਨੇ, ਉਹਨਾਂ ਦੇ ਖਿਲਾਫ ਜਿਹੜੀ ਇਹ ਖਬਰ ਜਿਹੜੀ ਆ ਰਹੀ ਆ ਵੀ ਉਹਨਾਂ ਨੂੰ ਸ਼ਾਇਦ ਕਹਿੰਦੇ ਆ ਵੀ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ, ਪਰ ਬਹੁਤ ਘੱਟ ਚਾਂਸ ਹੁੰਦੇ ਆ ਵੀ ਏਡੇ ਜਿਹੜੇ ਅਮੀਰ ਤੇ ਏਡੇ ਵੱਡੇ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਜਾਣ। ਉਹਨਾਂ ਦੇ ਉੱਤੇ ਜਿਹੜੇ ਅਦਾਲਤ ਦੀ ਉਲੰਘਣਾ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਆ। 2018 ਦੇ ਵਿੱਚ ਇੱਕ ਰੂਲਿੰਗ US ਮੈਜਿਸਟ੍ਰੇਟ ਜੱਜ ਸੈਲੀ ਕਿਮ ਨੇ ਜਿਹੜੀ ਉਹ ਦਿੱਤੀ ਸੀ, ਤੇ ਵੀ ਜਿਹੜੀ ਡੈਵੋਸ ਤੇ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਆ, ਉਹ ਸਾਬਕਾ ਵਿਦਿਆਰਥੀਆਂ ਦੇ ਉੱਤੇ ਜਿਹੜੇ ਬੈਂਕਰਪਟ ਹੋ ਗਏ ਨੇ ਕੋਰਿੰਥੀਅਨ ਕਾਲਜਿਸ ਦੇ ਵਿੱਚ, ਜਿਹੜਾ ਉਹ ਬੈਂਕਰਪਟ ਹੋਏ ਕਾਲਜ ਦੇ ਜਿਹੜੇ ਸਾਬਕਾ ਵਿਦਿਆਰਥੀ ਉਹਨਾਂ ਦੇ ਖਿਲਾਫ ਜਿਹੜਾ ਉਹ ਜਾਣੋਂ ਬੰਦ ਕਰਨ, ਪਰ ਕਹਿੰਦੇ ਆ ਵੀ ਉਹ ਹਟੇ ਨਹੀਂ ਹੈ। ਇਸ ਦੇ ਉੱਤੇ ਜਿਹੜੀ ਅਦਾਲਤ ਆ ਉਹਨਾਂ ਨੂੰ ਕਾਫੀ ਇੱਕ ਹਿਸਾਬ ਦੇ ਨਾਲ ਗੁੱਸਾ ਜਿਹੜਾ ਆ ਉਹ ਆਇਆ ਵੀ ਬੈਟਸੀ ਡੇਵਿਸ ਇਹਨਾਂ ਨੇ ਜਿਹੜੇ ਕੋਰਟ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਆ ਉਹ ਕੀਤੀ ਆ। 16,000 ਜਿਹੜੇ ਸਾਬਕਾ ਵਿਦਿਆਰਥੀ ਜਿਹੜੇ ਉਹ ਹੈਗੇ ਆ, ਕਹਿੰਦੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਸੀਗੀ ਵੀ ਉਹਨਾਂ ਦੇ ਫੈਡਰਲ ਸਟੂਡੈਂਟ ਲੋਨਸ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਅਜੇ ਵੀ ਡਿਊ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਅਦਾਲਤ ਨੇ ਉਹਨਾਂ ਦਾ ਜਿਹੜਾ ਆ ਉਹ ਸਾਥ ਦਿੱਤਾ ਸੀ, ਪਰ ਉਸ ਦੇ ਬਾਵਜੂਦ ਕਹਿੰਦੇ ਆ ਵੀ ਇਹਨਾਂ ਵਿਦਿਆਰਥੀਆਂ ਦੇ ਕੋਲੋਂ ਉਹ ਲੋਨ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਗਈਆਂ ਆ। ਸੋ ਇਹ ਕਹਿੰਦੇ ਵੀ ਗ੍ਰੋਸ ਨੈਗਲੀਜੈਂਸ ਜਿਹੜੀ ਹੈ ਇਸ ਜੱਜ ਆ ਉਹਨਾਂ ਨੇ ਆਖਿਆ ਆ। ਸੋ ਉਹ ਕਹਿੰਦੇ ਵੀ ਕੰਟੈਂਪਟ ਜਾਂ ਸੈਂਕਸ਼ਨਸ ਕੀ ਇਸ ਦੇ ਉੱਤੇ ਲੱਗਣਗੇ, ਇਹ ਜਿਹੜੇ ਆ ਉਹ ਦੇਖਣ ਵਾਲੀ ਗੱਲ ਹੋਵੇਗੀ। ਸੋ ਹੋ ਸਕਦਾ ਵੀ ਇਹਨਾਂ ਨੂੰ ਜਿਹੜਾ ਜੁਰਮਾਨਾ ਜਿਹੜਾ ਉਹ ਲਾਇਆ ਜਾ ਸਕੇ, ਪਰ ਉੱਦਾਂ ਵੈਸੇ ਜੇ ਦੇਖਿਆ ਜਾਵੇ ਕੋਈ ਮਾਤੜ ਬੰਦਾ ਹੁੰਦਾ ਆ ਤਾਂ ਉਸ ਨੂੰ ਕੰਟੈਂਪਟ ਆਫ ਕੋਰਟ ਦੇ ਵਿੱਚ ਬੜੀ ਆਸਾਨੀ ਦੇ ਨਾਲ ਸਲਾਖਾਂ ਦੇ ਵਿੱਚ ਪਿੱਛੇ ਜਿਹੜਾ ਉਹ ਘੱਲ ਦਿੱਤਾ ਜਾਂਦਾ ਹੈ ਜੀ। ਅਗਲੀ ਖਬਰ ਵੱਲ ਚਲੀਏ। 3 ਜਾਣਿਆਂ ਨੂੰ ਨੋਬਲ ਪ੍ਰਾਈਜ਼ ਜਿਹੜਾ ਆ ਕੱਲ੍ਹ ਫਿਜ਼ਿਕਸ ਦੇ ਵਿੱਚ ਦਿੱਤਾ ਗਿਆ ਹੈਗਾ ਆ। ਕੈਨੇਡੀਅਨ ਅਮਰੀਕਨ ਕੋਸਮੋਲੋਜਿਸਟ ਜਿਹੜੇ ਹੈਗੇ ਆ ਤੇ 2 ਸਵਿਸ ਸਾਇੰਟਿਸਟ ਜਿਹੜੇ ਆ ਤਿੰਨਾਂ ਨੇ ਇਹ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਜਿੱਤਿਆ ਹੈਗਾ, ਜਿਹਦੇ ਵਿੱਚ ਉਹਨਾਂ ਨੇ ਐਵੋਲੂਸ਼ਨ ਆਫ ਯੂਨੀਵਰਸ ਤੇ ਡਿਸਕਵਰਿੰਗ ਏ ਨਿਊ ਕਾਈਂਡ ਆਫ ਪਲੈਨਟ ਦੇ ਉੱਤੇ ਕੰਮ ਕੀਤਾ ਸੀ। ਤੇ ਇਹ ਕੁਐਸਚਨ ਤੇ ਉਹ ਕੰਮ ਕਰ ਰਹੇ ਸੀ ਵੀ ਲਾਈਫ ਜਿਹੜੀ ਆ ਉਹ ਧਰਤੀ ਤੋਂ ਬਿਨਾਂ ਹੋਰ ਕਿਤੇ ਵੀ ਹੈਗੀ ਆ ਜਾਂ ਨਹੀਂ। ਕੈਨੇਡੀਅਨ ਬੌਰਨ ਜੇਮਸ ਪੈਬਲਿਸ 84 ਸਾਲਾਂ ਦੇ ਐਮਰੀਟਸ ਪ੍ਰੋਫੈਸਰ ਹੈਗੇ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੂੰ ਥਿਓਰੈਟੀਕਲ ਡਿਸਕਵਰੀਜ਼ ਕੋਸਮੋਲੋਜੀ ਵਿੱਚ, ਤੇ ਸਵਿਸ ਦੇ ਜਿਹੜੇ ਮਾਈਕਲ ਮੇਅਰ 77 ਸਾਲਾਂ ਦੇ ਤੇ ਡੀਡੀਅਰ ਕੁਇਲੋਜ਼ 53 ਸਾਲਾਂ ਦੇ ਜਿਹੜੇ ਯੂਨੀਵਰਸਿਟੀ ਆਫ ਜਨੇਵਾ ਦੇ ਵਿੱਚ ਜਿਹੜੇ ਕੰਮ ਕਰਦੇ ਆ, ਤੇ ਉਹਨਾਂ ਨੂੰ ਐਕਸੋ ਪਲੈਨਟ ਫਾਈਂਡਿੰਗਸ ਦੇ ਉੱਤੇ ਜਿਹੜਾ ਇਹ ਅਵਾਰਡ ਦਿੱਤਾ ਗਿਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਮੈਸੇਚਿਊਸਟ ਦੇ ਵਿੱਚ ਇੱਕ ਜਿਹੜਾ ਪੂਰੇ ਦਾ ਪੂਰਾ ਪਰਿਵਾਰ ਆ ਉਹ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਘਰ ਦੇ ਵਿੱਚੋਂ ਕਹਿੰਦੇ ਬਰਾਮਦ ਹੋਈਆਂ। ਇੱਕ ਜਿਹੜਾ ਚਾਈਲਡ ਬੁੱਕ ਆਥਰ, ਉਹ ਉਸ ਦੀ ਜਿਹੜੀ ਵਾਈਫ ਤੇ ਉਸ ਦੇ ਜਿਹੜੇ 3 ਬੱਚੇ ਆ ਉਹ ਕਹਿੰਦੇ ਆ ਮਰੇ ਹੋਏ ਇਸ ਜਿਹੜੀ ਥਾਂ ਦੇ ਉੱਤੋਂ ਉਹਨਾਂ ਦੇ ਘਰ ਦੇ ਵਿੱਚੋਂ ਹੀ ਜਿਹੜੇ ਉਹ ਲੱਭੇ ਨੇ। ਸੋ ਫੈਮਿਲੀ ਆਫ 5 ਸੀਗੀ, ਸਾਰੇ ਦੇ ਸਾਰੇ ਜਿਹੜੇ ਆ ਅਪੈਰੈਂਟ ਗਨ ਸ਼ਾਟ ਜਿਹੜਾ ਸੀਗਾ, ਗੋਲੀ ਦੇ ਜਿਹੜੇ ਆ ਉਹ ਜ਼ਖਮਾਂ ਦੇ ਨਾਲ ਜਿਹੜੇ ਮਰੇ ਹੋਏ ਨਜ਼ਰ ਆਏ ਨੇ। ਸੋ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਉਹ ਤਹਿਸ ਨਹਿਸ ਹੋ ਗਿਆ ਆ। ਜਿਹੜੇ ਦੱਸ ਰਹੇ ਨੇ ਲੋਕ ਵੀ ਕਹਿੰਦੇ ਵੀ ਜਿਹੜਾ ਇਹ ਆਥਰ ਸੀਗਾ
ਇਹ ਆਈ ਥਿੰਕ ਅਨਇੰਪਲੋਇਡ ਹੋਣ ਕਰਕੇ ਕਾਫੀ ਜ਼ਿਆਦਾ ਕਹਿੰਦੇ ਆ ਉਹ ਕਹਿ ਲਓ ਵੀ ਮੈਂਟਲੀ ਡਿਸਟਰਬ ਕਹਿ ਸਕਦੇ ਹੋ ਸੀਗਾ। ਅਤੇ ਅਲੋਂਗ ਕਹਿੰਦੇ ਵੀ ਇਹ ਜਿਹੜਾ ਦੱਸਿਆ ਜਾ ਰਿਹਾ ਆ ਵੀ ਉਹ ਅਨਇੰਪਲੋਇਡ ਅਤੇ ਗੋਇੰਗ ਕਰੇਜ਼ੀ ਸੀਗਾ। ਉਸ ਦੇ ਬਾਰੇ ਜਿਹੜੀਆਂ ਕਈ ਜਣੇ ਲੋਕ ਇੱਦਾਂ ਕਹਿ ਰਹੇ ਆ। ਸੋ ਹੁਣ ਪੁਲਿਸ ਵਾਲੇ ਜਿਹੜੇ ਆ ਇਸ ਦੀ ਜਾਂਚ ਕਰ ਰਹੇ ਆ ਵੀ ਕਿਤੇ ਇਹ ਪਰਿਵਾਰ ਨੂੰ ਮਾਰ ਕੇ ਖੁਦ ਨੂੰ ਮਾਰਨ ਵਾਲਾ ਜਿਹੜਾ ਹੈ ਕਿਤੇ ਉਹ ਘਟਨਾ ਤਾਂ ਨਹੀਂ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਵਾਪਰੀ ਹੋਈ। ਪਰ ਕਹਿੰਦੇ ਵੀ ਛੋਟੇ ਛੋਟੇ ਉਸਦੇ ਉਹ ਬੱਚੇ ਸੀਗੇ। 43 ਸਾਲਾਂ ਦਾ ਜੋਸਫ ਜਕਾਰਡੀ ਨਾਂ ਦਾ ਜਿਹੜਾ ਸੀਗਾ ਯੂਨੀਵਰਸਿਟੀ ਆਫ ਮੈਸੇਚਿਊਸਟ ਦੇ ਵਿੱਚ ਪੜ੍ਹਿਆ ਸੀ, ਚਿਲਡਰਨ ਬੁੱਕ ਆਥਰ ਸੀਗਾ। ਅਤੇ ਉਹ ਜਿਹੜਾ ਆ ਉਸ ਦੀ ਵਾਈਫ ਅਤੇ ਉਹਦੇ ਤਿੰਨੇ ਬੱਚੇ ਜਿਹੜੇ ਆ ਉਹਨਾਂ ਦੀ ਲਾਸ਼ ਉਹਨਾਂ ਦੇ ਘਰ 'ਚੋਂ ਬਰਾਮਦ ਹੋਈ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਹਾਂਗਕਾਂਗ ਤੋਂ ਆ ਰਹੀ। ਹਾਂਗਕਾਂਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਹਿੰਦੇ ਚਾਈਨੀਜ਼ ਟਰੂਪ ਜਿਹੜੇ ਆ ਉਹਨਾਂ ਨੂੰ ਹਾਂਗਕਾਂਗ ਤੋਂ ਬਾਹਰ ਜਿਹੜਾ ਸਟੇਸ਼ਨ ਕੀਤਾ ਗਿਆ। ਅਤੇ ਹੁਣ ਹਾਂਗਕਾਂਗ ਦੀ ਜਿਹੜੀ ਲੀਡਰ ਹੈਗੀ ਆ ਚੀਫ ਐਗਜ਼ੀਕਿਊਟਿਵ ਜਿਹੜੀ ਕੈਰੀ ਲੈਮ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਸਾਡੇ ਕੋਲ ਸਾਰੇ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਨੂੰ ਬੰਦ ਕਰਨ ਦੇ ਲਈ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਰੂਲ ਆ ਉਹ ਇੱਕ ਵੀ ਤੁਸੀਂ ਫੇਸ ਮਾਸਕ ਨਹੀਂ ਪਾ ਸਕਦੇ ਉਹਨੂੰ ਇਨਵੋਕ ਕੀਤਾ ਹੈਗਾ। ਅਤੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਮੁਜ਼ਾਹਰੇ ਆ ਹਾਂਗਕਾਂਗ ਦੇ ਵਿੱਚ ਚੱਲ ਰਹੇ ਹੈਗੇ ਆ। ਅਤੇ ਹੁਣ ਇਹ ਜਿਹੜਾ ਪੁਆਇੰਟ ਆ ਉਹ ਕਾਫੀ ਟਿਕਿੰਗ ਪੁਆਇੰਟ 'ਤੇ ਆਇਆ ਹੈਗਾ। ਪਿੱਛੇ ਜਿਹੇ ਇੱਕ ਮੁੰਡੇ ਦੇ ਜਿਹੜੇ ਆ ਗੋਲੀ ਵੀ ਜਿਹੜੀ ਪੁਲਿਸ ਵੱਲੋਂ ਮਾਰ ਦਿੱਤੀ ਗਈ ਸੀ। ਅਤੇ ਪਰ ਜਿਹੜਾ ਉੱਥੇ ਦਾ ਮਾਹੌਲ ਆ ਉਹ ਕਾਫੀ ਗਰਮਾਇਆ ਹੋਇਆ ਹੈ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਸੈਮੂਅਲ ਲਿਟਲ ਨਾਂ ਦਾ ਇੱਕ ਜਿਹੜਾ US ਦਾ ਸੀਰੀਅਲ ਕਿਲਰ ਸੀਗਾ, ਉਸ ਨੂੰ 3 ਜਿਹੜੀਆਂ ਆ ਉਹ ਬੀਬੀਆਂ ਦੇ ਮੌਤ ਦੇ ਕੇਸ ਦੇ ਵਿੱਚ ਉਹਨਾਂ ਦੀ ਉਸ ਨੂੰ ਹਿਰਾਸਤ ਦੇ ਵਿੱਚ ਉਹ ਰੱਖਿਆ ਹੋਇਆ ਸੀਗਾ। 2012 ਤੋਂ ਇਹ ਜਿਹੜਾ ਗ੍ਰਿਫਤਾਰ ਸੀਗਾ ਅਤੇ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਇਸ ਨੂੰ ਦਿੱਤੀ ਹੋਈ ਸੀ। ਇਸ ਟਾਈਮ ਇਸ ਦੀ ਉਮਰ ਜਿਹੜੀ 79 ਸਾਲ ਜਿਹੜੀ ਉਹ ਦੱਸੀ ਜਾਂਦੀ ਹੈ। ਅਤੇ ਕਹਿੰਦੇ ਉਹਨੇ 1970 ਤੋਂ 2005 ਦੇ ਦਰਮਿਆਨ 50 ਹੋਰ ਕੇਸਾਂ ਦੇ ਵਿੱਚ ਆਪ ਜਿਹੜਾ ਉਹ ਮੰਨਿਆ ਆ ਵੀ ਉਸ ਨੇ ਜਿਹੜੀਆਂ ਆ ਔਰਤਾਂ ਦਾ ਕਤਲ ਉਹ ਕੀਤਾ ਸੀਗਾ। ਕਹਿੰਦੇ ਵੀ ਜਿਹੜਾ ਸੈਮੂਅਲ ਲਿਟਲ ਇਹ ਮੋਸਟਲੀ ਜਿਹੜੀਆਂ ਕਾਲੇ ਮੂਲ ਦੀਆਂ ਔਰਤਾਂ ਜਿਹੜੀਆਂ ਕਿ ਜਿਨ੍ਹਾਂ ਦੇ ਵਿੱਚੋਂ ਮੋਸਟਲੀ ਜਾਂ ਡਰੱਗ ਯੂਜ਼ਰ ਜਾਂ ਸੈਕਸ ਵਰਕਰ ਹੁੰਦੀਆਂ ਸੀਗੀਆਂ, ਉਹਨਾਂ ਦੇ ਉੱਤੇ ਜਿਹੜਾ ਆ ਉਹ ਹਮਲਾ ਕਰਦਾ ਸੀਗਾ। ਉਹਨਾਂ ਦੀ ਕੋਖ ਕਰਕੇ ਅਤੇ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਕਤਲ ਜਿਹੜਾ ਉਹ ਕਰ ਦਿੰਦਾ ਸੀਗਾ। ਸੋ FBI ਨੇ ਬੜੇ ਚਿਰ ਲਾ ਕੇ ਇਸ ਨੂੰ ਜਿਹੜਾ ਗ੍ਰਿਫਤਾਰ ਉਹ ਕੀਤਾ ਸੀਗਾ। ਅਤੇ ਹੁਣ ਜਦੋਂ ਇਹ ਆਪਣੇ ਉਮਰ ਦੇ ਕਹਿ ਲਓ ਵੀ ਅਖੀਰਲੇ ਪੜਾਅ ਦੇ ਵਿੱਚ ਆਇਆ ਆ ਅਤੇ ਹੁਣ ਇਹ ਮੰਨ ਰਿਹਾ ਆ ਵੀ ਉਸਨੇ 50 ਤੋਂ ਵੱਧ ਜਿਹੜੇ ਆ ਉਹ ਕਤਲ ਜਿਹੜੇ ਉਹ ਕੀਤੇ ਸੀਗੇ। ਅਤੇ FBI ਦੇ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਖੌਫਨਾਕ ਜਿਹੜਾ ਸੀਰੀਅਲ ਕਿਲਰ ਜਿਹੜਾ ਉਹ ਹੈਗਾ ਸੈਮੂਅਲ ਲਿਟਲ। ਇਨਫੈਕਟ ਕਹਿੰਦੇ ਆ ਵੀ ਇਸਨੇ 90 ਜਿਹੜੇ ਮਰਡਰਸ ਆ ਓਵਰਆਲ ਅਮਰੀਕਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਉਸ ਦੇ ਲਈ ਇਸਨੇ ਜਿਹੜੀ ਪੁਸ਼ਟੀ ਕੀਤੀ ਆ ਵੀ ਮੈਂ ਇਹ ਕੀਤੇ ਸੀਗੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ US ਦੀ ਸੁਪਰੀਮ ਕੋਰਟ ਆ ਉਹ ਜਿਹੜੀ ਅੱਜ ਕੱਲ੍ਹ ਇੱਕ ਜਿਹੜਾ ਕੇਸ ਆ ਖਾਸ ਕਰਕੇ ਕੇਸ ਅਤੇ ਟਰਾਂਸਜੈਂਡਰ ਵਰਕਰਸ ਨੂੰ ਲੈ ਕੇ ਉਹਦੇ ਉੱਤੇ ਵਰਕਆਊਟ ਕਰ ਰਹੀ ਆ ਵੀ ਉਹਨਾਂ ਨੂੰ ਜਿਹੜਾ ਡਿਸਕ੍ਰਿਮੀਨੇਸ਼ਨ ਕੀਤਾ ਜਾ ਸਕਦਾ ਕਿ ਨਹੀਂ। ਪਿਛਲੇ ਸਾਲਾਂ ਦੇ ਵਿੱਚ ਕੁਛ ਕੇਸ ਇੱਦਾਂ ਦੇ ਆਏ ਸੀ ਜਿਹੜੇ ਗੇਜ਼ ਜਾਂ ਟਰਾਂਸਜੈਂਡਰ ਲੋਕ ਸੀ ਉਹਨਾਂ ਨੂੰ ਹਾਇਰ ਕਰਨ ਦੇ ਉੱਤੇ ਜਿਹੜੀ ਆ ਰੋਕ ਲਾਈ ਗਈ ਸੀ। ਸੋ ਇਹ ਹੁਣ ਇੱਕ ਸਪੈਸ਼ਲ ਕੇਸ ਜਿਹੜਾ ਹੈਗਾ US ਦੀ ਸੁਪਰੀਮ ਕੋਰਟ ਦੇ ਸਾਹਮਣੇ ਚੱਲ ਰਿਹਾ ਹੈਗਾ ਅਤੇ ਇਹਦਾ ਜਿਹੜਾ ਡਿਸੀਜਨ ਆ ਬਹੁਤ ਜਲਦੀ ਆਉਣ ਵਾਲਾ ਹੈਗਾ। ਜੀ ਬਿਲਕੁਲ। ਸੋ ਇਸ ਵਾਰ ਅਬੋਰਸ਼ਨ ਦਾ ਕੇਸ, LGBTQ ਦੇ ਜਿਹੜੇ ਵਰਕ ਰਿਲੇਟਡ ਜਿਹੜੇ ਆ ਅਤੇ ਗਨਸ ਨੂੰ ਲੈ ਕੇ ਜਿਹੜੇ ਸੁਪਰੀਮ ਕੋਰਟ ਦੇ ਇਸ ਟਰਮ ਦੇ ਵਿੱਚ ਜਿਹੜੀਆਂ ਸੁਣਵਾਈਆਂ ਉਹ ਹੋਣਗੀਆਂ, ਜਿਹੜੀਆਂ ਕਿ ਸਾਰੇ ਦੇ ਸਾਰੇ ਅਮਰੀਕੀ ਜਿਹੜੇ ਲੋਕ ਰਹਿੰਦੇ ਨੇ ਨਿਵਾਸੀ ਆ ਉਹਨਾਂ ਨੂੰ ਇਫੈਕਟ ਜਿਹੜੀਆਂ ਉਹ ਜ਼ਰੂਰ ਕਰਨਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ ਬ੍ਰੈਕਸਿਟ ਦਾ ਜਿਹੜਾ ਮਸਲਾ ਆ ਉਹ ਜਿਹੜਾ ਕਹਿੰਦੇ ਆ ਵੀ ਉਹ ਮੁਸ਼ਕਿਲ ਹੀ ਜਿਹੜਾ ਹੁਣ ਸਾਹਮਣੇ ਨਜ਼ਰ ਆ ਰਿਹਾ ਆ। ਬੋਰਿਸ ਜੌਨਸਨ ਨੇ ਕੱਲ੍ਹ ਜਿਹੜੇ ਜਰਮਨੀ ਦੀ ਜਿਹੜੀ ਚਾਂਸਲਰ ਹੈਗੀ ਹੈ ਐਂਜਲਾ ਮਰਕਲ ਉਹਨਾਂ ਦੇ ਨਾਲ ਜਿਹੜੀ ਫੋਨ ਦੇ ਉੱਤੇ ਗੱਲਬਾਤ ਆ ਉਹ ਕੀਤੀ ਸੀ ਅਤੇ ਕਹਿੰਦੇ ਵੀ ਲੱਗਦਾ ਨਹੀਂ ਆ ਵੀ ਉਹਨਾਂ ਦੇ ਦੀ ਜਿਹੜੀ ਕੋਈ ਗੱਲਬਾਤ ਆ ਕਿਸੇ ਸਿੱਟੇ ਵੱਲ ਨੂੰ ਜਿਹੜੀ ਉਹ ਜਾਰੀ ਹੋਊਗੀ। ਬ੍ਰੈਕਸਿਟ ਡੀਲ ਕਹਿੰਦੇ ਅਸੈਂਸ਼ੀਅਲੀ ਇੰਪੋਸੀਬਲ ਉੱਥੋਂ ਦੇ ਜਿਹੜੇ BBC ਵਾਲੇ ਆ ਉਹ ਇਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਜਦ ਜਿਹੜੇ ਬੋਰਿਸ ਜੌਨਸਨ ਅਤੇ ਐਂਗਲਾ ਮਰਕਲ ਜਿਹੜੀ ਉਹਨਾਂ ਦੀ ਗੱਲਬਾਤ ਆ ਉਹ ਹੋਈ ਆ। ਡੋਨਲਡ ਟਸਕ ਜਿਹੜੇ ਕਿ EU ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਵੀ ਇਸ ਟਾਈਮ ਹੁਣ ਬਲੇਮ ਗੇਮ
ਜਿਹੜੀ ਇਹ ਖੇਡੀ ਜਾ ਰਹੀ ਹੈ ਬੜੀ ਸਟੂਪਿਡ ਜੀ ਚੀਜ਼ ਹੈਗੀ ਹੈ, ਇਹ ਨਹੀਂ ਕਰਨੀ ਚਾਹੀਦੀ। ਕਹਿੰਦੇ ਵੀ ਇਸ ਪੂਰੇ ਮਾਮਲੇ ਦੇ ਕਰਕੇ ਯੂਰਪ ਦੀ ਅਤੇ UK ਦੀ ਦੋਨਾਂ ਦੀ ਜਿਹੜੀ ਸਿਕਿਉਰਿਟੀ ਅਤੇ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਦਾਅ ਦੇ ਉੱਤੇ ਲੱਗਾ ਆ। ਬਹੁਤ ਸਾਰੇ ਲੋਕ ਉਹਨਾਂ ਨੂੰ ਇਹ ਨਹੀਂ ਸਮਝ ਆਵੇਗੀ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਕੀ ਬਣਨਾ ਆ, ਕਿ ਉਹ UK ਦੇ ਵਿੱਚ ਰਹਿਣਗੇ ਜਾਂ ਯੂਰਪ ਦੇ ਹੋਰ ਮੁਲਕਾਂ 'ਚ ਰਹਿਣਗੇ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਉਹ ਕੰਮ ਕਰਦੇ ਨੇ ਉਹਨਾਂ ਦੇ ਨਾਲ ਕੀ ਹੋਊਗਾ, ਕਸਟਮਸ ਵਾਲਿਆਂ ਦਾ ਕੀ ਬਣਨਾ ਆ, ਇਮੀਗ੍ਰੇਸ਼ਨ ਵਾਲੀ ਚੀਜ਼ ਦਾ ਜਿਹੜਾ ਉੱਥੇ ਕੀ ਬਣਨਾ ਆ। ਸੋ ਕਾਫੀ ਜ਼ਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਆਉਣ ਵਾਲੀ ਹੈਗੀ ਆ। ਸੋ ਟਰੇਡ ਨੂੰ ਲੈ ਕੇ ਜਿਹੜਾ ਸਿਕਿਉਰਿਟੀ ਨੂੰ ਲੈ ਕੇ ਇਹ ਤਾਂ ਜਿਹੜੇ ਮੁੱਖ ਉੱਤੋਂ ਮੋਟੀਆਂ ਚੀਜ਼ਾਂ ਜਿਹੜੀਆਂ ਹੁਣ ਨਜ਼ਰ ਆਉਂਦੀਆਂ ਨੇ। ਸੋ ਲੱਗ ਰਿਹਾ ਆ ਵੀ ਇਹ ਕਾਫੀ ਜ਼ਿਆਦਾ ਜਿਹੜਾ ਗੁੰਝਲਦਾਰ ਜਿਹੜਾ ਮਸਲਾ ਹੈ, ਪਿਛਲੇ 2 ਸਾਲਾਂ ਤੋਂ ਹੀ ਇਹ ਪੂਰੀਆਂ ਗੁੰਝਲਾਂ ਜਿਹੜੀਆਂ ਇਸ ਦੇ ਵਿੱਚ ਪਈਆਂ, ਲੱਗਦਾ ਨਹੀਂ ਵੀ ਕੁਛ ਇਹ ਤਣ ਪੱਤਣ ਜਿਹੜਾ ਉਹ ਲੱਗੂਗਾ। ਹੁਣ ਬੋਰਿਸ ਜੌਨਸਨ ਜਿਹੜਾ ਕਿ ਪਹਿਲੋਂ ਬਹੁਤ ਜਦੋਂ ਸੱਤਾ ਦੇ ਵਿੱਚ ਨਹੀਂ ਸੀਗਾ ਉਦੋਂ ਬਹੁਤ ਡਿੰਗਾ ਜਿਹੜਾ ਕਹਿੰਦੇ ਵੀ ਹਾਕਦਾ ਸੀਗਾ, ਪਰ ਹੁਣ ਜਦੋਂ ਆਇਆ ਉਹਦੇ ਸਿਰ ਦੇ ਉੱਤੇ ਭਾਰ ਪਿਆ, ਹੁਣ ਉਹਨੂੰ ਪਤਾ ਲੱਗ ਰਿਹਾ ਆ ਵੀ ਇਹ ਕੰਮ ਜਿਹੜਾ ਕਹਿਣਾ ਹੋਰ ਗੱਲ ਸੀਗਾ ਅਤੇ ਅਸਲ ਦੇ ਵਿੱਚ ਇਸ ਨੂੰ ਨੇਪਰੇ ਚਾੜ੍ਹਨਾ ਉਹ ਖਾਲਾ ਜੀ ਦਾ ਵਾੜਾ ਆ ਉਹ ਬਿਲਕੁਲ ਨਹੀਂ ਹੈਗਾ। ਸੋ ਹੁਣ ਉਹਨੂੰ ਸਮਝ ਆ ਰਹੀ ਆ ਵੀ ਇਹ ਕੰਮ ਜਿਹੜਾ ਵਾਕਿਆ ਹੀ ਬਹੁਤ ਔਖਾ ਹੈ। 31 ਅਕਤੂਬਰ ਦਾ ਦਿਨ ਬਹੁਤ ਹੀ ਨਜ਼ਦੀਕ ਜਿਹੜਾ ਆ ਰਿਹਾ ਆ, ਜਿਹੜਾ ਯੂਰਪੀਅਨ ਸੰਘ ਅਤੇ ਬ੍ਰਿਟੇਨ ਆ ਉਹਨਾਂ ਦੇ ਭਵਿੱਖ ਨੂੰ ਜਿਹੜਾ ਉਹ ਤੈਅ ਕਰਨ ਜਾ ਰਿਹਾ ਹੈ। ਆਪਾਂ ਕੁਛ ਚੱਲੀਏ ਲੋਕਲ ਖਬਰਾਂ ਵੱਲ। ਬੇਕਰਸਫੀਲਡ ਦੇ ਵਿੱਚ 2 ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਐਕਸੈਸਿਵ ਜਿਹੜੀ ਫੋਰਸ ਆ ਪੁਲਿਸ ਵਾਲਿਆਂ ਨੇ ਵਰਤੀ ਸੀ। ਰੈਮਰੇਜ਼ ਅਤੇ ਸਗੂਰਾ ਨਾਮ ਦੇ ਬੰਦਿਆਂ ਦੇ ਉੱਤੇ ਪਿਛਲੇ ਫਰਵਰੀ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕਾਰ ਜੈਕਿੰਗ ਦੇ ਰਿਲੇਟਡ ਕੇਸ ਦੇ ਨਾਲ ਚਾਰਜ ਕੀਤਾ ਸੀ ਅਤੇ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਬੇਕਰਸਫੀਲਡ ਦੀ ਪੁਲਿਸ ਆ ਉਹਦੇ ਵੱਲੋਂ ਕੁੱਟਮਾਰ ਹੋਈ ਸੀ, ਜਿਹਦੇ ਨਾਲ ਇੱਕ ਜਣਾ ਜਿਹੜਾ ਆ ਉਹ ਪੈਰਾਲਾਈਜ਼ ਹੋ ਗਿਆ ਸੀ। ਹੁਣ ਦੋਨਾਂ ਜਣਿਆਂ ਨੇ ਸਿਟੀ ਆਫ ਬੇਕਰਸਫੀਲਡ ਅਤੇ ਬੇਕਰਸਫੀਲਡ ਦੇ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵ ਰਾਇਨ ਮੈਕਵਿਲੀਅਮਸ ਅਤੇ ਆਈਜ਼ੈਕ ਐਲਮਨ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਕੇਸ ਫਾਈਲ ਕੀਤਾ ਹੈਗਾ ਵੀ ਸਾਨੂੰ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਆ। ਬੇਕਰਸਫੀਲਡ ਦੀ ਇੱਕ ਬਹੁਤ ਹੀ ਪ੍ਰੋਮੀਨੈਂਟ ਫਰਮ ਜਿਹੜੀ ਆ ਇਹਨਾਂ ਦੋਨਾਂ ਜਣਿਆਂ ਵੱਲੋਂ ਹਾਇਰ ਕੀਤੀ ਗਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕਹਿੰਦੇ ਰਾਸ਼ਟਰਪਤੀ ਟਰੰਪ ਜਦੋਂ ਕੈਂਪੇਨ ਕਰ ਰਹੇ ਸੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਮੈਂ ਡੈਫਿਸਿਟ ਆ ਉਹ ਟੋਟਲੀ ਜਿਹੜਾ ਉਹ ਖ਼ਤਮ ਕਰ ਦਊਂਗਾ ਜਾਂ ਬਹੁਤ ਹੀ ਜ਼ਿਆਦਾ ਉਹ ਘਟਾ ਦਊਂਗਾ ਆਪਣੇ ਜਿਹੜੇ ਆ ਕਾਰਜਕਾਲ ਦੇ ਦੌਰਾਨ। 2016 ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਬਣੇ ਸੀਗੇ, ਉਹਨਾਂ ਨੇ ਸਹੁੰ ਚੁੱਕੀ ਸੀ, ਉਹਨਾਂ ਨੂੰ $585 ਬਿਲੀਅਨ ਦਾ ਜਿਹੜਾ ਡੈਫਿਸਿਟ ਆ ਉਸ ਜਿਹੜੀ ਕੁਰਸੀ ਦੇ ਨਾਲ ਜਿਹੜਾ ਉਹ ਮਿਲਿਆ ਸੀਗਾ। ਅਤੇ ਹੁਣ ਜਿਹੜਾ ਆ ਕਹਿੰਦੇ ਆ ਵੀ ਉਹ ਵੱਧ ਕੇ ਤਕਰੀਬਨ $1 ਟ੍ਰਿਲੀਅਨ ਨੂੰ ਜਿਹੜਾ ਉਹ ਜਾ ਪਹੁੰਚਿਆ ਆ। ਇਹਨਾਂ ਦੇ ਕਾਰਜਕਾਲ ਦੇ ਵਿੱਚ ਇਹ 68% ਜਿਹੜਾ ਡੈਫਿਸਿਟ ਆ ਉਹ ਵਧਿਆ ਆ। ਇਕੋਨਮੀ ਨੂੰ ਲੈ ਕੇ ਅਕਸਰ ਕਾਫੀ ਜ਼ਿਆਦਾ ਇਹ ਰੌਲਾ ਪਾਉਂਦੇ ਨੇ ਵੀ ਮੇਰੀ ਟਰਮ ਦੇ ਵਿੱਚ ਇਕੋਨਮੀ ਜਿਹੜੀ ਬਹੁਤ ਜ਼ਿਆਦਾ ਗੁੱਡ ਜਾ ਰਹੀ ਆ, ਪਰ ਡੈਫਿਸਿਟ ਲਗਾਤਾਰ ਵੱਧਦਾ ਜਾ ਰਿਹਾ ਆ। ਜੇ ਆਪਾਂ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਕਹਿੰਦੇ ਜਦੋਂ 2009 ਦੇ ਵਿੱਚ ਉਹਨਾਂ ਨੇ ਬੁਸ਼ ਹੋਣਾ ਤੋਂ ਕਮਾਨ ਸਾਂਭੀ ਸੀ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਦੇ ਕੋਲ $1.4 ਟ੍ਰਿਲੀਅਨ ਦਾ ਜਿਹੜਾ ਉਹ ਡੈਫਿਸਿਟ ਸੀ, ਜਿਹੜਾ ਉਹਨਾਂ ਨੇ 8 ਸਾਲਾਂ ਦੇ ਵਿੱਚ 585 ਬਿਲੀਅਨ ਦੇ ਉੱਤੇ ਜਿਹੜਾ ਕਰ ਦਿੱਤਾ, ਤਕਰੀਬਨ $1 ਟ੍ਰਿਲੀਅਨ ਜਿਹੜਾ ਉਹਨਾਂ ਨੇ ਘਟਾ ਦਿੱਤਾ। ਅਤੇ ਹੁਣ ਜਿਹੜੇ ਕਾਂਗਰੈਸ਼ਨਲ ਬਜਟ ਆਫਿਸ ਨੇ ਜਿਹੜੇ ਡਾਟਾ ਤੇ ਸੋਮਵਾਰ ਨੂੰ ਰਿਲੀਜ਼ ਕੀਤਾ ਆ। ਸੋ 2019 ਦਾ ਜਿਹੜਾ ਇਹ ਡੈਫਿਸਿਟ ਆ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚ ਹੁਣ ਵੱਧ ਕੇ $984 ਬਿਲੀਅਨ ਜਿਹੜਾ ਉਹ ਹੋ ਚੁੱਕਾ ਹੋਇਆ ਆ। 2017 ਦੇ ਵਿੱਚ ਇਹ 779 ਬਿਲੀਅਨ 2018 ਦੇ ਵਿੱਚ 779 ਬਿਲੀਅਨ ਸੀਗਾ, 2017 ਦੇ ਵਿੱਚ ਇਹ $665 ਬਿਲੀਅਨ ਸੀ। ਸੋ ਲਗਾਤਾਰ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚ ਜਿਹੜਾ ਡੈਫਿਸਿਟ ਆ ਉਹ ਵੱਧ ਰਿਹਾ ਆ ਅਤੇ ਹੁਣ ਤਕਰੀਬਨ 68% ਜਿਹੜਾ ਡੈਫਿਸਿਟ ਆ ਜਦੋਂ ਤੋਂ ਉਹਨਾਂ ਨੇ ਕੁਰਸੀ ਸਾਂਭੀ ਆ ਉਸ ਤੋਂ ਲੈ ਕੇ ਹੁਣ ਤੱਕ ਉਹ ਵੱਧ ਚੁੱਕਾ ਹੋਇਆ ਹੈ। ਜੀ, ਅਗਲੀ ਖਬਰ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਰਲ ਕੇ ਜਿਹੜੇ ਲੋਕਲ ਗੈਂਗ ਹੈਗੇ ਆ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਆਪਰੇਸ਼ਨ ਕੀਤਾ ਪਿਛਲੇ ਦਿਨਾਂ ਦੇ ਵਿੱਚ, ਜਿਹਦੇ ਨਾਲ ਉਹਨਾਂ ਨੇ 29 ਦੇ ਕਰੀਬ ਜਿਹੜੇ ਲੋਕ ਆ ਗੈਂਗ ਮੈਂਬਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ, ਜਿਨ੍ਹਾਂ ਦੇ ਉੱਤੇ 17 ਦੇ ਉੱਤੇ ਫੈਲਨੀ ਚਾਰਜਸ ਕਰਕੇ ਅਰੈਸਟ ਕੀਤਾ ਗਿਆ ਆ। 29 ਨਾਲੋਂ ਥੋੜ੍ਹੇ ਹੋਰ ਵੀ ਜ਼ਿਆਦਾ ਹੋਏ ਆ। 17 ਦੇ ਉੱਤੇ ਮਿਸਡਮੀਨਰ, 34 ਤੇ ਇੱਕ ਜਿਹੜਾ ਆ ਉਹਦੇ ਤੋਂ ਫਾਇਰ ਆਰਮ ਜਿਹੜੇ ਆ ਫੜੇ ਗਏ ਹੈਗੇ ਆ। ਸੋ ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ। ਫ੍ਰਿਜ਼ਨੋ ਦੇ ਪੁਲਿਸ ਚੀਫ ਜਿਹੜਾ ਉਹਨਾਂ ਵੱਲੋਂ ਇਹ ਦੱਸਿਆ ਗਿਆ ਆ
ਜਿਹੜੇ ਗੈਂਗ ਮੈਂਬਰਸ ਕ੍ਰਾਈਮ ਕਰਦੇ ਹੈਗੇ ਆ, ਕਿਸੇ ਤਰ੍ਹਾਂ ਵੀ ਜਿਹੜਾ ਗੈਂਗ ਦੇ ਨਾਲ ਰਿਲੇਟਡ ਹੈਗਾ ਜਾਂ ਡਰੱਗ ਆ ਜਾਂ ਵੈਪਨਸ ਤੇ ਵਾਇਲੈਂਸ ਕਰਦੇ ਹੈਗੇ, ਉਹਨਾਂ ਦੇ ਸੰਬੰਧ ਦੇ ਵਿੱਚ ਇਹ ਜਿਹੜੀਆਂ ਅਰੈਸਟ ਕੀਤੇ ਗਏ ਹੈਗੇ ਆ। ਜੀ ਅਤੇ ਦੱਸਦੇ ਜੀ ਵੀ ਕੱਲ੍ਹ ਜਿਹੜਾ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ ਐਲ ਗਰੋਵ ਜਿਹੜਾ ਸਿਟੀ ਹਾਲ ਆ ਜਿਹੜਾ ਸੈਕਰਾਮੈਂਟੋ ਦੇ ਲਾਗੇ ਇੱਕ ਸ਼ਹਿਰ ਆ, ਉੱਥੇ ਜਿਹੜਾ ਕੈਂਡਲ ਲਾਈਟ ਵਿਜਲ ਜਿਹੜਾ ਉਹ ਕਰਵਾਇਆ ਗਿਆ। ਸੋ ਕਾਫੀ ਲੋਕ, ਕਈ ਸੌ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਉਹਨਾਂ ਨੇ ਉਹ ਪਹੁੰਚੇ ਅਤੇ ਉਹਨਾਂ ਨੇ ਭਾਵਭਿੰਨੀ ਸ਼ਰਧਾਂਜਲੀ ਜਿਹੜੀ ਆ ਸੰਦੀਪ ਸਿੰਘ ਧਾਲੀਵਾਲ ਆ ਉਹਨਾਂ ਨੂੰ ਜਿਹੜੀ ਉਹ ਭੇਂਟ ਕੀਤੀ ਆ। ਸੋ ਬਹੁਤ ਵਧੀਆ ਜਿਹੜਾ ਉਪਰਾਲਾ ਥਾਂ ਥਾਂ ਦੇ ਉੱਤੇ ਆਪਣੀ ਕਮਿਊਨਿਟੀ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ। ਬੇ ਏਰੀਏ ਦੇ ਕਈ ਸ਼ਹਿਰਾਂ ਦੇ ਵਿੱਚ, ਫਰੈਜ਼ਨੋ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ, ਐਲ ਗਰੋਵ ਦੇ ਵਿੱਚ, ਯੂਬਾ ਸਿਟੀ ਦੇ ਵਿੱਚ, ਟ੍ਰੇਸੀ, ਸਟਾਕਟਨ, ਮੰਟੀਕਾ, ਇਹਨਾਂ ਇਲਾਕਿਆਂ ਦੇ ਵਿੱਚ, ਬੇਕਰਸਫੀਲਡ ਦੇ ਵਿੱਚ, ਇਹਨਾਂ ਸਾਰਿਆਂ ਦੇ ਵਿੱਚ ਤੇ ਆਪਣੀ ਵੱਸੋਂ ਕਾਫੀ ਜਿਹੜੇ ਸਿੱਖਾਂ ਦੀ ਹੈਗੀ ਆ, ਉਹਨਾਂ ਨੇ ਸੰਦੀਪ ਸਿੰਘ ਧਾਲੀਵਾਲ ਹੋਣਾ ਨੂੰ ਜਿਹੜਾ ਉਹ ਯਾਦ ਕੀਤਾ ਹੈ। ਜਿਹੜਾ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ, ਆਊਟ ਆਫ ਸਟੇਟ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਦੇ ਯਾਦ ਦੇ ਵਿੱਚ, ਸੰਦੀਪ ਸਿੰਘ ਧਾਲੀਵਾਲ ਜੀ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਲ ਜਿਹੜੇ ਆ ਉਹ ਕੀਤੇ ਗਏ ਸੀਗੇ। ਸੋ ਜਿੱਦਾਂ ਆਪਾਂ ਉਦੋਂ ਵੀ ਹਰਜੋਤ ਸਿੰਘ ਜੀ ਕਹਿ ਰਹੇ ਸੀਗੇ ਵੀ ਪਰਿਵਾਰ ਨੂੰ ਇਸ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇਮੋਸ਼ਨਲ ਸਪੋਰਟ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਫਾਈਨੈਂਸ਼ੀਅਲੀ ਕਾਫੀ ਜਿਹੜੀ ਮਦਦ ਆ ਉਹਨਾਂ ਦੀ ਵੱਖ-ਵੱਖ ਲੋਕਾਂ ਦੇ ਦੁਆਰਾ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਉਹਨਾਂ ਦੇ ਲਈ ਕਾਫੀ ਜ਼ਿਆਦਾ ਫੰਡ ਰੇਜ਼ਿੰਗ ਜਿਹੜੀ ਉਹ ਹੋਈ ਆ, ਜੋ ਕਿ ਆਉਣ ਵਾਲੇ ਭਵਿੱਖ ਦੇ ਲਈ ਉਹਨਾਂ ਦੇ ਲਈ ਜਿਹੜੀ ਕਹਿ ਲਓ ਵੀ ਇਹ ਤਾਂ ਹੁਣ ਸੰਦੀਪ ਸਿੰਘ ਧਾਲੀਵਾਲ ਤਾਂ ਕਦੀ ਮੁੜ ਕੇ ਨਹੀਂ ਆ ਸਕਦੇ, ਪਰ ਜਿਹੜੀਆਂ ਚੀਜ਼ਾਂ ਕਹਿ ਲਓ ਵੀ ਮਨੀ ਨੇ ਕਰਨੀਆਂ ਆ, ਉਹ ਜਿਹੜੇ ਉਸ ਦੇ ਨਾਲ ਰਾਸ਼ੀ ਦੇ ਨਾਲ ਆਰਥਿਕ ਚੀਜ਼ਾਂ ਆ, ਉਸ ਦੇ ਨਾਲ ਜ਼ਰੂਰ ਆਉਣ ਵਾਲੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਜ਼ਰੂਰ ਉਸ ਦੇ ਵਿੱਚ ਮਦਦ ਹੋਵੇਗੀ। ਇਹੀ ਅਰਦਾਸ ਆਸ ਕਰਦੇ ਹਾਂ ਵੀ ਉਹ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਫੰਡਿੰਗ ਜਿਹੜੀ ਉਹਨਾਂ ਦੇ ਲਈ ਫੰਡ ਰੇਜ਼ਿੰਗ ਹੋਈ ਆ, ਉਹਨਾਂ ਤੱਕ ਐਕਚੁਅਲ ਤੱਕ ਜਿਹੜੀ ਉਹ ਜ਼ਰੂਰ ਪਹੁੰਚ ਜਾਵੇ। ਜੀ ਸਾਡਾ ਸਮਾਂ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਕੱਲ੍ਹ ਕੈਨੇਡਾ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਨੈਸ਼ਨਲ ਡਿਬੇਟ ਹੋਈ ਸੀ। 6 ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਸੀਗੇ, ਲਿਬਰਲ, NDP, ਜਿਹੜੇ ਹੋਰ ਉੱਥੇ ਦੇ ਕੰਜ਼ਰਵੇਟਿਵ ਆ, ਗ੍ਰੀਨ ਪਾਰਟੀ ਆ। ਸੋ ਉਸ ਡਿਬੇਟ ਦੇਖਣ ਤੋਂ ਬਾਅਦ ਜਿਹੜਾ ਜਿੰਨਾ ਵੀ ਕੈਨੇਡਾ ਦਾ ਮੀਡੀਆ ਆ, ਉਹਨਾਂ ਨੇ ਕਿਹਾ ਵੀ ਜਿਹੜੇ ਜਗਮੀਤ ਸਿੰਘ ਆ ਉਹ ਐਜ਼ ਏ ਵਿਨਰ ਉਸ ਡਿਬੇਟ 'ਚੋਂ ਆਏ ਹੈਗੇ ਆ। ਜਿੰਨੀਆਂ ਵੀ ਹੁਣ ਤੱਕ ਡਿਬੇਟਸ ਹੋਈਆਂ ਹੈਗੀਆਂ, ਸਭ ਤੋਂ ਵੱਧ ਕਹਿੰਦੇ ਜਗਮੀਤ ਸਿੰਘ ਜਿਹੜਾ ਆ ਅੱਗੇ ਜਾ ਕੇ ਪੁਆਇੰਟ ਲਿਜਾ ਰਿਹਾ। ਹਾਲਾਂਕਿ ਉਹਦੀ ਜਿਹੜੀ ਪਾਰਟੀ ਆ ਜਗਮੀਤ ਸਿੰਘ ਦੀ, NDP, ਜਿਹਦੇ ਉਹ ਲੀਡਰ ਹੈਗੇ, ਉਹ ਤੀਜੀ ਪੋਜੀਸ਼ਨ 'ਤੇ ਚੱਲ ਰਹੀ ਆ। ਸੋ ਇਹ ਲੱਗਦਾ ਆ ਵੀ ਜੇ ਅੱਗੇ ਨੂੰ ਸਰਕਾਰ ਜਿਹੜੀ ਬਣਨੀ ਆ, ਉਹ ਲਿਬਰਲ ਵੀ ਜ਼ਿਆਦਾ ਮੈਜੋਰਟੀ 'ਚ ਨਹੀਂ ਆਉਣਗੇ। ਹੋ ਸਕਦਾ NDP ਤੇ ਲਿਬਰਲ ਜਿਹੜੇ ਦੋਨੋਂ ਰਲ ਕੇ ਜਿਹੜੀ ਸਰਕਾਰ ਬਣਾਉਣ। ਪਰ ਸਭ ਤੋਂ ਜਿਹੜੀ ਮਾੜੀ ਗੱਲ ਆ, ਕਹਿੰਦੇ ਕੈਨੇਡਾ ਦਾ ਜਿੰਨਾ ਵੀ ਪੰਜਾਬੀ ਮੀਡੀਆ ਆ ਉਹ ਇੰਡੀਆ ਗੌਰਮੈਂਟ ਦੇ ਹੱਥਾਂ 'ਚ ਖੇਲ ਰਿਹਾ, ਅਤੇ ਖਾਸ ਕਰਕੇ ਜਗਮੀਤ ਸਿੰਘ ਦੇ ਉਲਟ ਜਿਹੜੇ ਆ ਕਾਫੀ ਬਿਆਨਬਾਜ਼ੀ ਕਰ ਰਿਹਾ। ਪਿਛਲੇ 3-4 ਹਫ਼ਤਿਆਂ 'ਚ ਜਿੰਨੇ ਵੀ ਉੱਥੇ ਕਹਿੰਦੇ ਰੇਡੀਓ ਟਾਕ ਸ਼ੋਜ਼ ਜਾਂ ਨਿਊਜ਼ਪੇਪਰ ਹੈਗੇ, ਉਹ ਇਹ ਕਹਿੰਦੇ ਰਹੇ ਵੀ ਜਗਮੀਤ ਸਿੰਘ ਨੂੰ ਪੋਲੀਟੀਕਲੀ ਪੂਰੇ ਕੈਨੇਡਾ ਦਾ ਜ਼ਿਆਦਾ ਨੌਲੇਜ ਨਹੀਂ। ਪਰ ਕੱਲ੍ਹ ਜਿਹੜੀ ਡਿਬੇਟ ਹੋਈ ਆ, ਜਿਹਦੇ ਵਿੱਚ ਜਿੰਨੇ ਵੀ ਉਹਨਾਂ ਦੇ ਟੌਪ ਨੌਚ ਇੰਗਲਿਸ਼ ਮੀਡੀਆ ਵਾਲੇ ਸੀ, ਉਹਨਾਂ ਨੇ ਇਹ ਕਿਹਾ ਵੀ ਜਗਮੀਤ ਸਿੰਘ ਸਭ ਤੋਂ ਬੈਸਟ ਕੈਂਡੀਡੇਟ ਨਿਕਲਿਆ। ਜਿੰਨੇ ਵੀ ਉਸਨੇ ਜਵਾਬ ਦਿੱਤੇ ਹੈਗੇ ਆ ਵੀ ਉਹ ਬਹੁਤ ਹੀ ਇੱਕ ਪੜ੍ਹੇ ਲਿਖੇ ਅਤੇ ਬਹੁਤ ਹੀ ਨੌਲੇਜਬਲ ਪਰਸਨ ਵੱਲੋਂ ਜਿਹੜੇ ਜਵਾਬ ਦਿੱਤੇ ਗਏ ਸੀ। ਜੀ ਬਿਲਕੁਲ। ਸੋ ਹਰ ਇੱਕ ਦੀ ਨਜ਼ਰ ਜਿਹੜੀ ਉੱਧਰ ਵੀ ਬਣੀ ਆ ਵੀ ਇਸ ਮਹੀਨੇ ਦੇ ਵਿੱਚ ਹੋ ਰਹੀਆਂ ਜਿਹੜੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਆ, ਉਸ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਆ ਉਹ ਬਾਜੀ ਮਾਰਦੀ ਆ, ਅਤੇ ਕੀ ਕੈਨੇਡਾ ਨੂੰ ਪਹਿਲਾ ਜਿਹੜਾ ਆ ਸਿੱਖ ਪ੍ਰਧਾਨ ਮੰਤਰੀ ਮਿਲੇਗਾ। ਦੇਖੋ, ਇਹ ਤਾਂ ਆਉਣ ਵਾਲਾ ਜਿਹੜਾ ਆ ਉਹ ਸਮਾਂ ਦੱਸੇਗਾ। ਪਰ ਜਿਹੜੀ ਫਸਵੀਂ ਲੜਾਈ ਜਿਹੜੀ ਇਸ ਟਾਈਮ ਜੇ ਉੱਦਾਂ ਦੇਖਿਆ ਜਾਵੇ ਤਾਂ ਜਿਹੜੀ ਮਾਫੀ ਚਾਹੁੰਦੇ ਜਿਹੜੇ ਲਿਬਰਲ ਅਤੇ ਕੰਜ਼ਰਵੇਟਿਵ ਦੇ ਦਰਮਿਆਨ ਆ। ਹੋ ਸਕਦਾ ਵੀ ਕਿੰਗ ਮੇਕਿੰਗ ਦੀ ਪੋਜੀਸ਼ਨ ਜਿਹੜੀ NDP ਵਾਲੇ ਕੁਛ ਕੁ ਜਿਹੜੀਆਂ ਸੀਟਾਂ ਜਿਸ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਤਾਂ ਉਸ ਦੇ ਵਿੱਚ ਹੋ ਸਕਦੀਆਂ ਆ। ਹੋ ਸਕਦਾ ਕੈਨੇਡੀਅਨਸ ਨਵੀਂ ਪਾਰਟੀ ਨੂੰ ਜਿਹੜਾ ਇੱਕ ਵਾਰੀ ਉਹ ਮੌਕਾ ਵੀ ਜਿਹੜਾ ਉਹ ਦੇ ਦੇਣ। ਪਰ ਕਾਫੀ ਜਿਹੜੀ ਇਹ ਚਰਚਾ ਜਿਹੜੀ ਉਹ ਮੰਗਦੀ ਹੈ। ਕੁਬੈਕ ਵਰਗਾ ਜਿਹੜਾ ਉੱਥੇ ਦਾ ਪ੍ਰੋਵਿੰਸ ਆ, ਉਹ ਕਾਫੀ ਕੰਜ਼ਰਵੇਟਿਵ ਹੈਗਾ ਆ। ਸੋ ਉੱਥੇ ਦਾ ਕੰਜ਼ਰਵੇਟਿਵ ਆਪਣੇ ਵੱਲੋਂ ਆਪਣੇ ਆਪ ਨੂੰ ਜਿਹੜੇ ਜਿੱਤੇ ਹੋਏ ਮਹਿਸੂਸ ਵੀ ਕਰਦੇ ਆ। ਕਾਰਨ ਇਹ ਆ ਵੀ ਪਿਛਲੇ ਹੋਈਆਂ ਜਿਹੜੀਆਂ ਬਾਈ ਇਲੈਕਸ਼ਨਸ ਜਾਂ ਜਿਹੜੀਆਂ ਉੱਥੋਂ ਦੀਆਂ ਲੋਕਲ ਇਲੈਕਸ਼ਨ ਆ, ਉਹਨਾਂ ਵਿੱਚ ਉਹਨਾਂ ਨੂੰ ਉੱਥੇ ਜਿੱਤ ਵੀ ਜਿਹੜੀ ਉਹ ਪ੍ਰਾਪਤ ਹੋਈ ਸੀ। ਸੋ ਕਾਫੀ ਫਸਵਾਂ ਕੜਾ ਮੁਕਾਬਲਾ ਹੋਵੇਗਾ। ਜੀ ਬਿਲਕੁਲ। ਜਿਹੜੀ ਕੈਨੇਡਾ ਦੀ ਇਲੈਕਸ਼ਨ ਆ, ਉਹ ਪੰਜਾਬ ਦੇ ਵਿੱਚ ਬੜੇ ਧਿਆਨ ਨਾਲ ਲੋਕ ਦੇਖ ਰਹੇ ਆ, ਕਿਉਂਕਿ ਪਿਛਲੇ ਸਾਲ 48,000 ਸਟੂਡੈਂਟ ਕੈਨੇਡਾ ਦੇ ਵਿੱਚ ਆਏ ਹੈਗੇ ਆ, ਅਤੇ ਬਾਕੀ ਜਿਹੜੇ ਇਮੀਗ੍ਰੈਂਟ ਆ ਉਹ ਸੈਪਰੇਟ ਹੈਗੇ ਆ। 3 ਤੋਂ 3.5 ਲੱਖ ਇਮੀਗ੍ਰੈਂਟਸ ਹਰ ਸਾਲ ਕੈਨੇਡਾ 'ਚ ਆ ਰਹੇ ਪਿਛਲੇ ਕੁਝ ਸਾਲਾਂ ਤੋਂ,
ਤੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਹੈੱਡ ਆ ਉਹ ਕਹਿੰਦੇ ਵੀ ਜੇ ਮੈਂ ਇਲੈਕਟ ਹੁੰਨਾ ਇਹ ਜਿਹੜੀ ਆ ਇਮੀਗ੍ਰੇਸ਼ਨ ਇਹਨੂੰ ਘਟਾਣੀ ਆ, ਇਹ 75,000 ਤੋਂ 1 ਲੱਖ ਤੋਂ ਵੱਧ ਜਿਹੜੀ ਨਹੀਂ ਹੋਣੀ ਚਾਹੀਦੀ। ਤੇ ਉਹਨਾਂ ਨੇ ਕੱਲ ਆਪਣੀ ਜਿਹੜੀ ਡਿਬੇਟ 'ਚ ਵੀ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਕੈਨੇਡਾ ਆ ਇਹ ਦੁਨੀਆ ਦੇ ਬਾਕੀ ਮੁਲਕਾਂ ਨਾਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਬੁਲਾ ਰਿਹਾ, ਤੇ ਮੈਂ ਇਹਨਾਂ ਪਾਲਿਸੀਆਂ ਦੇ ਉਲਟ ਹੈਗਾ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਕੰਮ ਜਿਹੜਾ ਹੈ ਇਸ ਦੇ ਵਿੱਚ ਦੇਖਦੇ ਹਾਂ ਵੀ ਉਹ ਕੀ ਬਣਦਾ ਆ। ਸੋ ਇਸ ਮੌਕੇ ਜਿੱਦਾਂ ਆਪਾਂ ਦੱਸਦੇ ਜਾਈਏ ਵੀ ਜਸਟਿਨ ਟਰੂਡੋ ਹੋਣਾ ਦੀ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਦੀ ਉੱਥੇ ਜਿਹੜੀ ਉਹ ਮੈਜੋਰਟੀ 184 ਸੀਟਾਂ ਜਿਹੜੀਆਂ ਉਹਨਾਂ ਨੇ ਪਿਛਲੀ ਵਾਰੀ ਜਿੱਤੀਆਂ ਸੀਗੀਆਂ। ਜਿਹੜੀ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ 99 ਸੀਟਾਂ ਜਿੱਤੀਆਂ ਸੀ। ਜਗਮੀਤ ਸਿੰਘ ਹੋਣਾ ਲਈ ਜਿਹੜੀ NDP ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੇ 44 ਸੀਟਾਂ ਜਿਹੜੀਆਂ ਉਹ ਜਿੱਤੀਆਂ ਸੀਗੀਆਂ। ਸੋ ਦੇਖਦੇ ਹਾਂ ਵੀ ਇਸਦੇ ਵਿੱਚੋਂ ਜਿਹੜਾ ਉਹ ਕੌਣ ਮੋਹਰੇ ਜਿਹੜਾ ਉਹ ਆਉਂਦਾ ਆ। ਬਲਾਕ ਕਿਊਬੈਕ ਦੀ ਜਿਹੜੀ ਉਹਨਾਂ ਦੀ ਲੋਕਲ ਪਾਰਟੀ ਉਹਨਾਂ ਨੇ ਵੀ ਉੱਥੇ 10 ਸੀਟਾਂ ਜਿੱਤੀਆਂ ਸੀ। ਗ੍ਰੀਨ ਪਾਰਟੀ ਨੇ 1 ਤੇ ਜਿਹੜੀ ਪੀਪਲਜ਼ ਪਾਰਟੀ ਆ ਉਹ ਅਜੇ ਉਹਨਾਂ ਨੇ ਅਜੇ ਕੁਛ ਜਿਹੜਾ ਉੱਥੇ ਜਿੱਤਿਆ ਨਹੀਂ ਸੀਗਾ ਪਹਿਲਾਂ। ਸੋ ਜਲਦ ਹੀ 21 ਅਕਤੂਬਰ ਨੂੰ ਜਿਹੜੀਆਂ ਇਲੈਕਸ਼ਨਾਂ ਇਹ ਹੋਣ ਜਾ ਰਹੀਆਂ ਆ। ਸੋ ਬ੍ਰੈਕਸਿਟ ਤੋਂ ਪਹਿਲਾਂ ਇੱਥੇ ਜਿਹੜਾ ਉਹ ਪਤਾ ਲੱਗ ਜਾਣਾ ਵੀ ਕਿਹੜਾ ਨਵਾਂ ਜਿਹੜਾ ਪ੍ਰਧਾਨ ਮੰਤਰੀ ਆ। ਸਿਰਫ 2 ਹਫ਼ਤੇ ਤੋਂ ਘੱਟ ਦਾ ਜਿਹੜਾ ਹੁਣ ਸਮਾਂ ਜਿਹੜੇ ਇਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਉੱਥੇ ਰਹਿ ਗਿਆ ਆ। ਸੋ ਉੱਥੇ ਵੀ ਪੂਰੀ ਗਹਿਮਾ-ਗਹਿਮੀ ਜਿਹੜੀ ਚੱਲ ਰਹੀ ਹੈ। ਪਰ ਦੇਖੋ ਹਰਜੋਤ ਸਿੰਘ ਜੀ ਜਿੱਦਾਂ ਆਪਣੇ ਇੱਥੇ ਹੁੰਦਾ ਹੈ ਤੇ ਜਾਂ ਇੰਡੀਆ ਦੀ ਇਲੈਕਸ਼ਨ ਹੁੰਦੀ ਉੱਥੇ ਉਹ ਉਹਨਾਂ ਦੇ ਲੋਕਲੀ ਤਾਂ ਜਿਹੜਾ ਹੋਊਗਾ, ਬਾਹਰ ਜਿਹੜਾ ਇੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਉਹਨਾਂ ਦੀ ਇਲੈਕਸ਼ਨ ਦਾ ਉਹ ਜ਼ਿਆਦਾ ਨਹੀਂ ਜਿਹੜਾ ਉਹ ਪੈ ਰਿਹਾ। ਕੋਈ ਪੁੱਠੀ ਬਿਆਨਬਾਜ਼ੀ ਜਿਹੜੀ ਅਕਸਰ ਵਿਵਾਦਾਂ ਦਾ ਕਾਰਨ ਬਣਦੀ ਹੈ ਉੱਦਾਂ ਦੀ ਘੱਟ। ਹਰ ਇੱਕ ਬੰਦੇ ਦਾ ਪਰਸਨਲ ਇੰਟਰਸਟ ਹੈ ਨਾ। ਜਿੱਦਾਂ ਹੁਣ ਜਿਹੜੇ ਇਮੀਗ੍ਰੈਂਟ ਉੱਥੇ ਹੋਣਾ ਚਾਹੁੰਦੇ ਉਹਨਾਂ ਦਾ ਚਾਹੇ ਪੰਜਾਬ ਤੋਂ ਆ ਉਹਨਾਂ ਦਾ ਉੱਥੇ ਪੂਰਾ ਇੰਟਰਸਟ ਬਣਿਆ ਹੋਇਆ ਆ। ਤੇ ਜਦੋਂ ਅਮਰੀਕਾ 'ਚ ਇਲੈਕਸ਼ਨ ਹੁੰਦੀ ਆ ਫਿਰ ਕੈਨੇਡਾ ਵਾਲਿਆਂ ਦਾ ਬਹੁਤ ਇੰਟਰਸਟ ਹੁੰਦਾ ਵੀ ਉਹਨਾਂ ਨੂੰ ਹੁੰਦਾ ਵੀ ਇੱਥੇ ਬਿਜ਼ਨਸ ਕਿਤੇ ਇਸੇ ਨੇ ਸਾਰਾ ਜਿਹੜਾ ਬਿਜ਼ਨਸ ਆ ਕੈਨੇਡਾ ਨੂੰ ਇਫੈਕਟ ਕਰਨਾ। ਜਿਹੜਾ ਕੈਨੇਡਾ ਦਾ ਜਿਹੜਾ USA ਦਾ ਪ੍ਰੈਜ਼ੀਡੈਂਟ ਆਊਗਾ ਜੀ। ਸੋ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਆਪਾਂ ਦੱਸਦੇ ਜਾਈਏ ਜਿਹੜਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਹੈਗਾ ਆ ਬੇਕਰਸਫੀਲਡ ਦੇ ਵਿੱਚ, ਉੱਥੇ ਜਿਹੜਾ ਕੈਂਡਲ ਲਾਈਟ ਵਿਜ਼ਲ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ ਰੱਖਿਆ ਗਿਆ ਹੈਗਾ ਜੀ। ਸ਼ਨੀਚਰਵਾਰ ਨੂੰ ਸ਼ਾਮੀ 6:30 ਵਜੇ ਜਿਹੜਾ ਉਹ ਹੈਗਾ ਆ। ਅਤੇ ਉਹਨਾਂ ਦੀ ਜਿਹੜੀ ਆ ਰੂਹ ਦੀ ਸ਼ਾਂਤੀ ਦੇ ਲਈ ਜਿਹੜਾ ਅਖੰਡ ਪਾਠ ਸਾਹਿਬ ਵੀ ਜਿਹੜਾ ਉੱਥੇ ਉਹ ਰੱਖਿਆ ਗਿਆ ਆ, ਜਿਸ ਦੀ ਜਿਹੜੀ ਸੰਪੂਰਨਤਾ ਉਹ ਐਤਵਾਰ ਨੂੰ ਉੱਥੇ ਹੋਵੇਗੀ। ਸੋ ਜ਼ਰੂਰ ਸਾਰੇ ਜਾਣੇ ਜਿਹੜੇ ਬੇਕਰਸਫੀਲਡ ਵਾਲੇ ਆ ਉਹ ਵੀ ਜਿਹੜਾ ਉੱਥੇ ਜ਼ਰੂਰ ਪਹੁੰਚਿਓ ਅਤੇ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਿਓ। ਅਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA।